हम जिंदा कौन है ਸਾਂਝੀ ਸਕਰੀਨ ਕਿਹੜੀ ਤੇ ਲੈਮਨ ਦੀ ਫੈਕਟਰੀ ਲਾਈ ਜਾਨੀ ਦਾ ਚੰਬਾ। ਵਾਹ ਵਾਹ ਫੈਸਲ ਸਾਹਿਬ। अस्सलाम वालेकुम नाज़रीन, टी टाइम में खुश आमदीद। यार मैं कहना टी टाइम की जगह कोई नाम मैनू ना बहुत देर तक खुड़क रहा हर वारी ਇਹਦਾ ਇਸ ਤੋਂ ਅੱਛਾ ਨਾਮ ਜੋ ਸਾਡਾ ਤਲਕ ਬਣ ਗਿਆ ਨਾ, ਜੋ ਸ਼ੋਅ ਬਣ ਗਿਆ, ਇਸ ਹਿਸਾਬ ਦਾ ਨਾਮ ਕੋਈ ਦਾ ਹੋਣਾ ਚਾਹੀਦਾ। ਤੇ ਉਹ ਕੋਈ ਨਾਮ ਦਾ ਨਹੀਂ ਕੋਈ ਰੌਲਾ ਹੈਗਾ, ਨਾਮ ਇਨਸ਼ਾਅੱਲਾ ਤਾਲਾ ਕੋਈ ਜਿਹੜਾ ਇਹਦੇ ਮੁਤਾਬਕ ਹੋਵੇ, ਸਾਡੇ ਜੋ ਮਾਹੌਲ ਬਣ ਗਿਆ ਇਹਦੇ ਮੁਤਾਬਕ। ਫੈਮਿਲੀ ਹਰ 6 ਮਹੀਨੇ ਬਾਅਦ ਨਾਮ ਉਸ ਹਿਸਾਬ ਨਾਲ ਕਰ ਲਿਆ ਕਰਾਂਗੇ। ਜਿੱਥੇ ਤਲਕ ਸਾਡੇ ਪਹੁੰਚੇ ਹੋਏ ਨਾ ਉਹਦਾ ਦਾ ਨਾਂ ਕਰ ਲਿਆ ਕਰਾਂਗੇ। ਦਿਲ ਕਰੇ 8 ਮਹੀਨੇ ਬਾਅਦ ਅਸੀਂ ਰੱਖ ਲਈਏ ਜੀਨ ਮਰਨ ਖਤਮ ਆਫੀਸ਼ੀਅਲ। ਹੁਣ ਤੁਸੀਂ ਰੱਖ ਲਓ ਗੈਦਰਿੰਗ ਟਾਈਮ। ਨਹੀਂ ਫੈਮਿਲੀ ਟੀ ਨਹੀਂ, ਜਦੋਂ 5 7 10 ਯਾਰ ਦੋਸਤ ਬੈਠੇ ਹੁੰਦੇ ਨੇ, 10 12 ਬੱਟੇ, ਸ਼ੂਗਰ ਲੱਗ ਰਿਹਾ, ਘੂਕਾ ਪੀ ਰਿਹਾ, ਕੋਈ ਕੁਛ ਕਰ, ਉਹਨੂੰ ਉਸ ਮਹਿਫਲ ਨੂੰ ਕੀ ਕਹਿੰਦੇ? ਕਿਹੜੇ ਕਿਹੜੇ ਲਫ਼ਜ਼ਾਂ ਨਾਲ ਉਸ ਮਹਿਫਲ ਨੂੰ ਪੁਕਾਰਦੇ? ਨਹੀਂ ਮੈਂ ਦੱਸਦਾ, ਲੰਗੋਟੀ। ਇਹ ਕੀ ਗੱਲ? ਲੰਗੋਟੀਏ ਯਾਰ ਨਹੀਂ, ਜਿਵੇਂ ਨੇ ਕਿਹਾ ਨਾ ਬੈਠਕ ਤੇ 4 ਦੀਵਾਰੀ ਹੁੰਦੀ ਨਾ ਬੈਠਣ ਤੋਂ ਬੈਠਕ। ਹਾਂਜੀ, ਬੈਠਕ ਵੀ ਹੋ ਸਕਦਾ, ਜਾਨੀ ਕਿ ਬੈਠਕ ਨਹੀਂ, ਬੈਠਕ ਚ ਤੇ ਕੱਲਾ ਸਾਡਾ ਆਣਾ, ਫੈਸਲਾਬਾਦੀ ਬੈਠ। ਨਹੀਂ ਆਪਣਾ ਨਾਲ ਹੋਵੇ। ਹਮ ਤੁਮ ਬੈਠ, ਹਮ ਤੁਮ ਸਪਾਰੀ। ਇਹ ਤਾਂ ਸਿਰਫ ਤੁਸੀਂ ਤੇ ਮੈਂ ਆ ਗਏ, ਬਾਕੀ ਇਹਨਾਂ ਦਾ ਕੀ ਕਰਨਾ ਆਡੀਅנס? ਹਮ ਤੁਮ ਯਾਰ, ਹਮ ਯਾਰ ਇਹਦੇ ਚ ਇਹ ਹੋ ਸਕਦਾ ਵਾ ਕਿ ਮੁਹੱਬਤੋਂ ਕਾ ਟਾਈਮ, ਮੁਹੱਬਤੋਂ ਕਾ ਵਕਤ। ਇਹਦਾ ਨਾਂ ਕੀ ਰੱਖੀਏ ਯਾਰ, ਤੁਸੀਂ ਵੀ ਦੱਸੋ ਯਾਰ। आपके लिए नहीं, हम सब एक हैं, हमारा मकसद ने एक है, मैं और मेरी फैमिली, हम फैमिली हैं। ਹਾਂ ਯਾਰ ਇਦਾਂ ਕਰ ਲਓ, ਜਿੱਦਾਂ ਕੋਈ ਫੈਮਿਲੀ ਨਹੀਂ ਹੁੰਦੀ, ਸ਼ਰਾਰਤੀ ਫੈਮਿਲੀ, ਹਾਂ ਲਾਈਕ ਤੁਸੀਂ, ਮੁਸਕਰਾਤੀ ਫੈਮਿਲੀ। ਹਾਂ ਇਹ ਵੀ ਹੋ ਸਕਦਾ ਵਾ, ਜਾਂ ਜਾਨੀ ਕਬੀਲਾ। इंग्लिश नहीं करते हाँ ठीक है, ਜਾਨੀ ਕਬੀਲਾ, जानी का कबीला, ਜਾਨੀ का कबीला, ਜਾਨੀ ਖਾਨਦਾਨ, ਹਾਂ है ਜਾਨੀ ਖਾਨਦਾਨ। ਕੁਨਬਾਏ ਜਾਨੀਆਂ। ਹਾਂ की ਕੁਨਬਾਏ ਜਾਨੀਆਂ। जानी फोर्स, जानी फोर्स की मैथ है ਅਸੀਂ मतलब। ਲੜਾਈਆਂ मिशन एंड लाफ्टर रख लो, मिशन एंड लाफ्टर ਆਹੋ ਆ ਵੀ ਠੀਕ ਹੈ। सही नहीं? मिशन एंड मिशन केड़ा? मिशन ही है ਵੀ ਲਾਫਟਰ ਜਿਹੜੇ ਵੰਡਣੇ, द लाफ्टर, मिशन ऑफ लाफ्टर, ਮਿਸ਼ਨ ਆਫ ਲਾਫਟਰ। यानी मिशन लाफ्टर ਦਾ ਮਿਸ਼ਨ। ਹਾਂ नहीं मिशन नहीं, नहीं उस्ताद जी, ना ਜਿਹੜਾ ਮੈਂ ਰੱਖਣਾ ਚਾਹ ਰਿਹਾ ਨਾ, ਟਰਮੀਨੇਟਰ ਟੀ। ਆਹਾ ਵਾਰੇ ਵਾਹ, ਟਰਮੀਨੇਟਰ ਟੀ, ਟਰਮੀਨੇਟਰ ਟੀ। ਵਾਹ वो बेटा मैं तेरा टर्मिनेचर की तेरी गंदी टर्मिनेचर। ਆਓ ਯਾਰ ਇਹ ਵੀ ਅੱਛਾ ਵਾ। ਇਹ ਆ ਜਿਵੇਂ ਮਿਸ਼ਨ ਇਹਨੇ ਬੜਾ ਅੱਛਾ ਦੱਸਿਆ, Mission ਮਿਸ਼ਨ and ਆਫ ਲਾਫਟਰ। और नहीं है नाम मिशन है फिर रख लो होर हैप्पी। ਨਹੀਂ ਟੀ ਚੈਨਕ, ਟਾਈਟੈਨਿਕ ਤੋਂ ਟੀ ਚੈਨਕ। ਉਹ ਯਾਰ ਜਿਹੜਾ ਸਾਡਾ ਆਪਸ ਵਿੱਚ ਰਿਲੇਸ਼ਨਸ਼ਿਪ ਬਣਿਆ, ਇੱਕ ਦੂਜੇ ਨਾਲ ਸ਼ੁਗਲ ਮੇਲਾ, ਉਹ ਅਸੀਂ ਕਹਿੰਦੇ ਨਾਮ ਐਸਾ ਹੋਵੇ ਉਹ ਵੀ ਵਿੱਚ ਆਉਣ। ਸਾਡਾ ਲਹਿਦਾ ਨਾਮ ਨਾ ਹੋਵੇ ਤੇ ਉਹ ਲਹਿਦਾ ਨਾ ਹੋਣ, ਨਾਮ ਦੇ ਵਿੱਚ ਉਹ ਵੀ ਆਉਣ, ਉਹਨਾਂ ਦਾ ਵੀ ਅਹਿਸਾਸ ਆਵੇ। ਆ ਤੇ ਇਦਾਂ ਕਰ ਲਓ, ਉਹ ਵੀ ਵਿੱਚ ਕਿਦਾਂ ਇਹ ਕਰ ਲਓ ਮੇਰੇ ਸਾਹਮਣੇ, ਗਹਿਵਾਰਾ ਉਲਫਤ ਅੰਗੁਸ਼ਤਾਨ ਸ਼ਬਾਸ਼ਮ ਹੈ ਕਿ ਆਗੋਸ਼ ਜਾਨੀ। ਐਡ ਸਿੱਧਾ ਜਨਾ ਰੱਖੋ। ਉਸਤਾਦ ਜੀ ਪਤਾ ਕੀ ਗੱਲ, ਬੜਾ ਆਸਾਨ ਹੈ ਇਹ ਤੇ, ਇੰਜ ਮੂੰਹ ਤੇ ਚੜਨਾ। ਉਹ ਵੀ ਵਿੱਚ ਕਿਦਾਂ ਯਾਰ ਸਿੱਧਾ ਰੱਖੋ। ਹਾਂ, ਫੈਮਿਲੀ ਆਫ ਜਾਨੀ, ਬਸ ਠੀਕ, ਜਾਨੀ ਦੀ ਫੈਮਿਲੀ। ਬਸ ਸਹੀ ਹੈ ਫਿਰ। जिद्दां वैसे गल तुरदी है ना, जिद्दां फ्रेंड्स, रिलेशन, ਹਾਂ ਟੀ ਵਿਦ पुख्ता रिलेशन। ਨਹੀਂ ਉਸਤਾਦ ਜੀ, ਪੁਖਤਾ ਰਿਲੇਸ਼ਨ। ਇੰਟੈਲੈਕਚੁਅਲ ਕੈਟੇਗੋਰੀਕਲੀ ਰਿਲੇਸ਼ਨਸ਼ਿਪ ਬੌਂਡਿੰਗ ਵਿਦ ਈਚ ਅਦਰ ਸ਼ੋ। ਆਹ ਮਿੰਟ ਲੱਗਣਾ, ਨਹੀਂ ਯਾਰ, ਆਹ ਮਿੰਟ ਲੱਗਣਾ, ਦੇਹ ਚ ਨਿਕਲਣ ਲੱਗਿਆ। ਇਹ ਲਫ਼ਜ਼ ਸੁਣੇ ਆ ਉਸਤਾਦ ਜੀ। ਇਹ ਟੀ ਵਿਦ ਫਰੈਂਡ। ਉਹ ਟੀ ਭੁੱਲ ਜਾ। ਹਾਂ ਯਾਰ ਤੂੰ ਟੀ ਫਸੀ ਤੇਰੇ। ਅੱਛਾ ਟੀ ਨਹੀਂ ਕਹਿਣਾ, ਟੋਟਲ ਕੋਈ ਹੋਰ ਸੋਚ। ਇਹਦੇ ਯਾਰ ਏਦਾਂ ਕਰ ਸਕਦੇ ਆ, ਗੁੰਚਾਏ ਕਾਬੀਨਾ ਤਬਸਮੋ ਮੁਸਕਰਾਹਟ। ਹਾਏ 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 ਹਾਏ। ਹਾਂ ਆ ਠੀਕ ਹੈ, ਵੀ ਸਾਹਿਬ ਐ ਤੇ ਇੰਜ ਫਰ ਭੁੱਲਣਾ। ਸਹੀ ਗੱਲ ਹੈ। ਇਹ ਤਾਂ ਫੌਰਨ ਮੂੰਹ ਤੇ ਚੜਨਾ ਹੀ ਨਹੀਂ। ਸ਼ੋ ਦਾ ਨਾਮ ਐਸਾ ਰੱਖੋ ਕਿ ਪਾਪੜਾਂ ਦੇ ਨਾਮ ਤੇ ਨਹੀਂ ਸ਼ੋਅ ਦਾ ਨਾਮ ਐਸਾ ਦੱਸਣਾ ਤੁਸੀਂ ਜਿਹਦੇ ਚ ਤੁਸੀਂ ਵੀ ਨਾਲ, ਯਾਨੀ ਨਾਮ ਸੁਣ ਕੇ ਪਤਾ ਲੱਗੇ ਕਿ ਇਕੱਲੇ ਐ ਨਹੀਂ ਹੈਗੇ, ਇਹਨਾਂ ਦੀ ਆਡੀਅנס ਵੀ ਜਿਹੜੀ ਮੁਹੱਬਤ ਆ ਉਹ ਵੀ ਸਾਰਾ ਕੁਝ
ਜਿੰਨੀ ਇਹ ਸਾਡੀ ਫੀਲਿੰਗ ਹੈ ਨਾ ਜਿਹੜੀ ਸਾਰੀ ਉਸ ਨਾਂ ਦੇ ਵਿੱਚ ਆਵੇ। ਮੈਂ ਕਹਿੰਦਾ ਇਹਦਾ ਨਾਂ ਰੱਖ ਦਈਏ ਵੱਖਰੀ ਦੁਨੀਆ। ਵੱਖਰੀ ਦੁਨੀਆ। ਹਾਏ 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 ਵੱਖਰੀ। ਨਹੀਂ, ਇਹਦਾ ਨਾਮ ਰੱਖ ਦਿੰਦੇ ਆਡੀਅੰਸ ਗੈਦਰਿੰਗ। ਆਡੀਅנס ਨਹੀਂ ਨਾ ਰੱਖਣੀ, ਆਡੀਅנס ਤੇ ਉਹੀ ਫਨਕਾਰ ਤੇ ਆਡੀਅנס ਨਹੀਂ, ਫੈਮਿਲੀ ਮੈਂਬਰ। मैं उस्ताद जी बिल्कुल एक नाम मैं सोचिया। ਐਫਐਮ नहीं ਫੈਮਿਲੀ ਮੈਂਬਰਸ। फैसल मिर्जा, ਇਹ ਐਫ ਹੈ फैसल मिर्जा, ਉਹਨੇ ਆਪਣਾ ਮਿਰਜ਼ਾ। उस्ताद जी एक नाम मैं सोचिया वैसे ਉਹ ਰੱਖ ਦਿਓ ਤੁਸੀਂ, दिया और तूफान। ਨਹੀਂ ਨਹੀਂ ਇਹਦੇ ਨਾਲ ਤਾਂ ਫਿਰ ਧੂਮ-3 ਰੱਖ ਲੈਂਦੇ। ਸਫਰੀ ਆਫੀਸ਼ੀਅਲ ਨਹੀਂ ਠੀਕ। नहीं नहीं सफरी ऑफिशियल नहीं, ਯਾਰ ਇਦਾਂ ਵੀ ਕਰ ਜਾਨੀ ਨਾਦਰਾ ਆਫੀਸ਼ੀਅਲ। जानी का बुलबुला। ਨਹੀਂ ਅਸੀਂ ਰੱਖਦੇ ਆ ਜਿਵੇਂ ਇੱਕ ਰਿਲੈਕਸ ਟਾਈਮ। ਹਾਂ ਜਿਵੇਂ ਇੱਕ ਬੰਦਾ ਆਊਟਿੰਗ ਤੇ ਨਿਕਲਿਆ ਹੁੰਦਾ, ਆਊਟਿੰਗ ਟੈਪ ਕੋ ਨਾਮ ਜਿਹਦਾ ਆਊਟਿੰਗ ਵਿਦ ਫੈਮਿਲੀ, ਰਿਲੈਕਸੇਸ਼ਨ ਵਿਦ ਫੈਮਿਲੀ, ਟਾਈਮ ਸਪੈਂਡ ਵਿਦ ਫੈਮਿਲੀ, ਇਸ ਤਰ੍ਹਾਂ ਦਾ ਟਾਈਮ ਸਪੈਂਡ ਵਿਦ ਫੈਮਿਲੀ ਟੈਪ। ਹਾਂ ਬਰਾਤ ਜਦੋਂ ਵਾਪਸ ਆ ਜਾਂਦੀ ਟਾਈਮ ਵਿਦ ਫੈਮਿਲੀ, ਹੈ ਭਾਈ। ਟਾਈਮ ਵਿਦ ਫੈਮਿਲੀ ਵੀ ਸਹੀ ਹੈ। ਟਾਈਮ ਵਿਦ ਫੈਮਿਲੀ ਕਹਿ ਸਕਦੇ। नहीं नहीं उस्ताद जी ह्यूमिटी, ਯੋ ਮੇਰੀ चाय का दिन। ਉਹ ਢੀ ਕੱਢਦੇ ਵਿੱਚੋਂ, ਤੂੰ ਢੀ ਕਿਉਂ ਪਾਈ ਜਾਂਦਾ ਵਿੱਚ? ਉਹਦੇ ਕੋਈ ਹੈ ਹੀ ਇੱਕ ਵਾਰ ਪੀਣ ਵਾਲੀ ਚਾਹ ਤੇ ਉਹ ਕਿੱਥੋਂ ਕੱਢਦੇ ਵਿਚਾਰੇ। ਮੈਂ ਕਹਿੰਦਾ ਟੀ ਕੱਢ ਦੇ ਤੂੰ, ਟੀ ਦੀ ਜਗ੍ਹਾ ਤੇ ਨਹੀਂ ਪਾਣਾ ਟੀ ਟਾਈਮ ਨਹੀਂ, 4 ਟੀ ਕੱਢ ਦੇ। ਹਾਂਜੀ 4 ਟਾਈਮ। ਹਾਂ ਜਾਂ ਸ਼ਾਇਦ ਟੀ, ਹਾਂ ਪਹਿਲਾਂ ਵਿਆਹ ਤੋਂ ਜਿੱਦਣ ਬਰਾਤ ਵਾਪਸ ਆ ਜਾਂਦੀ ਹੈ ਰਾਤ ਨੂੰ, ਪਰੋਣੇ ਲਹਿਦਾ ਬਹਿ ਕੇ ਨਹੀਂ ਗੱਪ-ਸ਼ਪ ਹਾਂ, ਹਾਂ। ਮਾਰਦੇ, ਉਹਨੂੰ ਕੀ ਕਹਿੰਦੇ? ਉਹ ਦਾ ਕੋਈ ਨਾਂ ਰੱਖੋ। ਉਹਨੂੰ ਕਹਿੰਦੇ ਬਰਾਤ ਵਾਲੀ ਰਾਤ ਗੱਪਸ਼ਪ। ਆਹ ਤਾਂ ਕੋਈ ਗੱਲ ਨਾ, ਉਹ ਬਰਾਤ ਵਾਲੀ ਰਾਤ ਦੇ ਆਖਰੀ ਪੈਰ ਗੱਪਸ਼ਪ ਇਦਾਂ ਕਰੋ। ਹਾਂ, ਏਦਾਂ ਕਰ ਲਓ। ਹਾਂ ਲੋਡੇ ਵੇਲੇ ਜਾਂ ਉਹਨੂੰ ਕਹਿੰਦੇ ਮੇਲ ਟਾਈਮ। ਮੇਲ ਤੇ ਇਹਦਾ ਰੱਖੋ ਮੇਲ ਰਲ ਖਾਈਏ ਖੰਡ ਖਾਈਏ, ਹਾਏ 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 ਆਹ ਫਿੱਕਾ ਹੀ ਨਾ ਹਨਾ? ਅੱਛਾ ਉਸਤਾਦ ਜੀ ਇਦਾਂ ਕਰ ਲਵੋ ਕਿ ਆਪਾਂ ਸਾਰੇ ਟਾਈਮ। ਪਾ ਸਾਰੇ ਹਾਏ 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 ਪ੍ਰੋਗਰਾਮ ਦਾ ਨਾਮ ਆਪਾਂ ਸਾਰੇ। ਹਾਂ ਹਮ ਜ਼ਿੰਦਾ ਕੌਣ ਹੈ, ਪਾਇੰਦਾ ਕੌਣ ਹੈ। ਤੁਸੀਂ ਆਪਣੇ ਵੱਲੋਂ ਨਾਂ ਰੱਖੋ ਮੇਰੇ ਆਪਣੇ। ਓਏ ਹੋਏ ਹੋਏ ਮੇਰੇ ਆਪਣੇ ਉਸਤਾਦ ਜੀ। कौन है? ਹਮ ਸਭ, ਹਮ ਸਭ ਆਪਾਂ ਸਾਰੇ ਵੀ ਤੇ ਉਹੀ ਮੈਂ ਕਿਹਾ ਸੀ। ਹਮ ਸਭ ਇੱਕ ਹੈ ਦਾ ਬਣਦਾ ਵਾ। ਇਹਦੀ ਉਹ ਜਿਹੜੀ ਵਰਕਨੇਸ਼ਨ ਹੈ ਨਾ ਬਣਦੀ ਆ ਐਚ ਐਸ ਈ ਕਹਿ ਕੇ ਪੱਕੇ ਪੂਰਾ ਇੱਕ ਹੈ ਐਚ, ਐਚ ਐਸ ਈ ਐਚ। टी ਲੋ हम सिर्फ एक है टी। ਟੀ ਕਾਤੋਂ ਨਹੀਂ ਤੁਹਾਡੇ ਓ ਯਾਰ ओहो ਇਹਦੀ ਟੀ ਕੱਢ, ਯਾਰ ਇਹਦੀ ਟੀ ਕੱਢ ਇਹਦੇ ਚੋਂ। ਇਹ ਨਿਕਲ ਜਾਣੀ। ओ सीधा 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 लफ्ज 3 लफ्ज ਹਾਂ ABC ਦੇ ਲਫ਼ਜ਼ TPO, TP ਚਾਹ ਪੀਓ ਯਾਨੀ ਕਿ TPO। ਉਹ ਚਾਹ ਭੁੱਲ ਜਾ ਹਾਂ ਕਿਤੇ ਯਾਰ। ਉਸਤਾਦ ਜੀ ਮੈਂ ਚਾਹ ਕਦੋਂ ਚਾਹ ਕਹਿੰਦਾ? ਛੱਡ ਦੇ ਹਾਂ ਤੂੰ। ਤੇ ਮੈਂ ਟੀ ਕਹਿਣ ਟੀ ਚਾਹ ਨੂੰ ਕਹਿੰਦੇ ਆ। ਆਹੋ ਟੀ ਟਾਈਮ ਤੇ ਲੈ ਟੀ ਤੇਰੇ ਲੈ ਟੀ ਤਕਲੀਫ ਹੈ ਤੈਨੂੰ? ਨਹੀਂ ਟੀ ਟਾਈਮ ਤੋਂ ਇਲਾਵਾ ਯਾਨੀ ਕਿ ਉਹ ਯਾਰ ਟੀ ਮਸਲਾ ਕੀ ਹੈ ਤੈਨੂੰ? ਤੂੰ ਬੜਾ ਟੀ ਮਿੱਠੀ ਦਾ ਵਾ। ਆਹੋ ਉਸਤਾਦ ਜੀ ਇਹ ਵੀ ਹੋ ਸਕਦਾ ਕਿ ਆਪਣੀ ਸੰਗਤ ਜਾਂ ਸਾਡੀ ਸੰਗਤ ਹਨਾ। ਬੀਕੇ, ਬੀਕੇ ਬਿਗ ਖਾਨਦਾਨ। ਵਾਹ ਵਾਹ ਵਾਹ। ਨਹੀਂ ਨਹੀਂ ਉਸਤਾਦ ਬਿਗ ਛੋਟਾ ਲਫ਼ਜ਼ ਹਾਂ ਬਹੁਤ ਜ਼ਿਆਦਾ। ਖਾਨਦਾਨ ਨੂੰ ਕੀ ਕਹਿੰਦੇ ਆ? ਖਾਨਦਾਨ, ਗ੍ਰੇਵਯਾਰਡ, ਟੱਬਰ, ਹਾਂ ਟੱਬਰ ਕੁਣਬਾ ਟੱਬਰ ਸਿੰਘ, ਸਾਂਝਾ, ਟੱਬਰ ਸੌਰੀ ਖਾਨਵਾਦਾ। ਆਹ ਗਲਤ ਜਿਹਾ ਲੱਗਣ ਦਿਆ। ਖਾਨਵਾਦਾ ਨਹੀਂ ਨਹੀਂ, ਇਹ ਸਾਡੀਆਂ ਮਾਵਾਂ ਜਿਹੜੇ ਇੰਡੀਅਨ ਪੰਜਾਬੀ ਹੈ ਨਾ, ਹਾਂਜੀ ਮੇਰੀ ਨਾਨੀ, ਮੇਰੀ ਦਾਦੀ ਜਾਂ ਜਿਹੜੇ ਮੇਰੀ ਅੰਮੀ, ਇਹ ਕਹਿੰਦੇ ਕਿਤੇ ਆ ਖਾਨਵਾਦਾ ਜਿਹੜਾ ਨਾ, ਮੈਂ ਸਟੇਟ ਬੈਠੀ ਹਾਂ। ਖਾਨਵਾਦਾ ਮਤਲਬ ਖਾਨਦਾਨ। ਹਾਂਜੀ ਖਾਨਵਾਦਾ ਠੀਕ ਆ। ਆਹੋ ਜੰਗਲ ਵਾਦਾ ਨੂੰ ਕਰ ਲਈ ਫਿਰ। ਜਾਂ ਇਦਾਂ ਕਰ ਲਓ ਤੁਸੀਂ ਸਾਰਾ ਛੱਡ ਕੇ ਚੀਮਾ ਟਾਈਮ ਕਰ ਲਓ। ਇੱਕ ਮਿੰਟ ਠਹਿਰ ਜਾ ਯਾਰ, ਓਮਪੁਰੀ ਸਾਹਿਬ ਸੋਚ ਰਹੇ ਇੱਕ ਮਿੰਟ। ਯਾਰ ਇਹ ਵੀ ਹੋ ਸਕਦਾ। ਜੇ ਤੂੰ ਢੀ ਪਾਈ ਨਾ ਵਿੱਚ, ਨਹੀਂ ਪਾਉਂਦਾ। ਟੀ ਨਹੀਂ ਪਾਉਣੀ। ਹਾਂ ਆਹੋ आओ प्याली में पिए। ਟੀ ਨਹੀਂ ਹੈ ਵਿੱਚ। ਹੁਣ ਡੀ ਨਹੀਂ ਜੇ ਹੈਗੀ ਪਿਆਲੀ ਮੈਂ ਕੀ ਪੀਏ? ਯਾਰ ਕੀ ਕੁਝ ਵੀ ਪੀਏ? ਪੀ प्याली ਸਕਦੇ। ਚ ਸ਼ਰਬਤ ਵੀ ਪੀ ਸਕਦੇ। ਪਿਆਲੀ 'ਚ ਕੌਣ ਸ਼ਰਬਤ ਪੀਂਦਾ? ਉਹ ਬਿਮਾਰ ਜਿਹੜੇ ਹੁੰਦੇ ਨੇ ਦਵਾਈ ਵਾਲਾ ਕਹਦੇ ਸੂਪ। ਸੂਪ। ਵੈਸੇ ਨਾਮ ਹੋਣਾ ਚਾਹੀਦਾ ਅਨੋਖਾ ਲਾਫਟਰ।
ਨਹੀਂ ਆਪਾਂ ਨਾਮ ਰਚਿਆ ਰੱਖਿਆ। ਜਾਨੀ ਟਾਊਨ। ਦਫਤਰ ਖਾਨ। ਉਸਤਾਦ ਜੀ ਦਾ ਨਾਂ ਰੱਖਦੇ ਆ ਕੇਕੇ। ਕੇ ਮਤਲਬ ਕੁੱਤ ਕਤਾਰੀਆਂ। ਕੁਤਕਤਾਰੀਆਂ। ਕੁੱਤਕਤਾਰੀਆਂ ਹਾਏ 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 ਹਾਏ। ਕੁੱਤਕਤਾਰੀਆਂ ਕੁੱਤਕਤਾਰੀਆਂ ਨਹੀਂ ਕੇਕੇ ਕੇਕੇ। ਸਹੀ ਗੱਲ। ਕੁੱਤਕਧਾਰੀਆਂ ਨਾਮ ਵੈਸੇ ਹਲੇ ਤੱਕ ਨਹੀਂ ਹੈਗਾ। ਹਾਂ ਕੁੱਤਕਤਾਰੀਆਂ ਨਾਲੇ ਕੁੱਤੇ ਕਤਾਰੀਆਂ ਤੇ ਤੁਹਾਡੇ ਹਾਲੇ ਦਵਾਲੇ ਆ। ਉਹ ਯਾਰ ਗੱਲ ਸੁਣਾ ਜਿੱਤੇ ਖਾਰਜ ਵੀ ਨਹੀਂ ਨਾ ਆਇਆ ਅਜੇ ਤੱਕ। ਨਹੀਂ ਕੁੱਤਕਧਾਰੀਆਂ ਯਾਰ ਉਹ ਸਹੀ ਗੱਲ। ਯਾਰ ਇਹਦਾ ਨਾਮ ਰੱਖ ਦਿਓ ਜਾਨੀ ਵਾਰਡ। ਲੋ ਹਾਂ ਜਾਂ ਫਿਰ ਰੱਖ ਦਿਓ ਜਾਨੀ ਦੇ ਪੇਸ਼ੈਂਟ ਸਾਰੇ ਜਾਨੀ ਡਾਕਟਰ ਤੇ ਜਾਨੀ ਵਾਰਡ। ਜਾਨੀ ਲੈਬੋਰਟਰੀ। ਸਰਜਨ ਆਫੀਸ਼ੀਅਲ। ਸਹੀ। ਐਸਾ ਨਾਂ ਜਿਹ 'ਚ ਸਾਰੇ ਰਿਸ਼ਤੇ ਹੋਣ, ਭੈਣਾਂ ਮਾਵਾਂ ਭਰਾ ਦੋਸਤ ਚਾਚੇ ਤਾਏ ਫੁੱਫੀਆਂ ਮਾਸੀਆਂ ਸਾਰੇ ਉਹਦੇ 'ਚ ਮਿਕਸ, ਉਸ ਨਾਮ 'ਚ ਸਾਰੇ ਰਿਸ਼ਤੇ ਹੋਣ। ਜਨਰਲ ਹਸਪਤਾਲ ਰੱਖ ਲਓ ਫਿਰ। ਸਾਰੇ ਰਿਸ਼ਤੇ ਹੋਣ ਉਹਦੇ ਚ। ਹਾਂ ਫਿਰ ਉਹ ਹੀ ਲਫ਼ਜ਼ ਆ ਫਿਰ। ਮੇਰੇ ਹਮਸਫਰ ਕੀ ਨਹੀਂ ਇਹਦਾ ਨਾਮ ਫਿਰ ਕੁੜਮਾਚਾਰੀ ਆਫੀਸ਼ੀਅਲ ਕਰ ਲਓ। ਉਧਰ ਅੱਛਾ ਨਾ ਕੁੜਮਾਚਾਰੀ। ਕੁੜਮਾਚਾਰੀ ਆਫੀਸ਼ੀਅਲ ਕੁੜਮਾਚਾਰੀ ਆਫੀਸ਼ੀਅਲ ਹਨਾ। ਹਾਂ। ਨਨਾਨ ਭਈਆ ਆਫੀਸ਼ੀਅਲ ਹੈ ਨਨਾਨ ਭਈਆ। ਇਹਦਾ ਨਾਂ ਰੱਖਦੇ ਆ ਯਾਰ ਰਿਲੇਸ਼ਨਸ਼ਿਪ। ਠੀਕ ਆ ਸਾਡਾ ਰਿਲੇਸ਼ਨਸ਼ਿਪ ਆ। ਰਿਲੇਸ਼ਨਸ਼ਿਪ ਮਜ਼ਬੂਤ ਕਰੋ। ਰਿਲੇਸ਼ਨ ਕਸ਼ਤੀ ਕਰ ਲੈਣੇ ਫਿਰ ਸ਼ਿਪ ਨਾ ਆਪਾਂ ਅੰਗਰੇਜ਼ੀ ਵਿੱਚ ਕਿਉਂ ਕਰਨਾ ਵਾ ਰਿਲੇਸ਼ਨ ਕਸ਼ਤੀ ਰਿਲੇਸ਼ਨਸ਼ਿਪ। ਨਹੀਂ ਇਦਾਂ ਕਰ ਸਕਨੇ ਦਦਿਆਲ ਨਨਿਆਲ ਐਹਲੋ ਯਾਲ ਆਫੀਸ਼ੀਅਲ ਐਹਲੋ ਯਾਲ ਹਨਾ। ਐਹਲੋ ਯਾਲ ਐਹਲੋ ਯਾਲ ਆਫੀਸ਼ੀਅਲ ਕਰ ਆਪਾਂ ਐਹਲੋ ਯਾਲ। ਐਹਲੋ ਯਾਲ ਕੀ ਹੁੰਦਾ ਵਾ? ਫੈਮਿਲੀ ਐਹਲੋ ਯਾਲ। ਹਾਂ ਐਹਲ ਸਾਰੇ ਹੀ ਤੇ ਅਯਾਲ ਜਿਹੜੇ ਅਯਾਲੇ ਨਹੀਂ ਹੁੰਦੇ ਨਿਆਣੇ ਨੇ ਅਯਾਲ ਖਿਆਲ। ਅਯਾਲ ਨਹੀਂ ਐਹਲੋ ਅਯਾਲ ਟੈਕਨੋਲੋਜੀ ਹੈ। ਆਹੋ ਕੈਸਾ ਟੀਟਨੋਲੋਜੀ ਹੈ। ਨਹੀਂ ਯਾਰ ਉਹਦੇ ਦਿਮਾਗ 'ਚ ਟੀ ਨਹੀਂ ਨਿਕਲਣ ਦੀ। ਹਮਸਫਰ ਅੱਛਾ ਰਹੇਗਾ। ਉਹ ਯਾਰ ਅੱਲਾ ਮਾਫੀ ਕੋ ਫਿਲਮ ਬਣਾਉਣ ਚੱਲਾ ਮੈਂ ਸਾਰੇ ਜਗ੍ਹਾ ਨੂੰ ਲੈ ਕੇ ਹਮ ਸਫਰ। ਮੇਰੇ ਹਮਰਾਜ਼ ਯਾਰ ਇਹ ਨਹੀਂ ਹੈਗਾ ਸਾਰੀ ਯਾਰ ਤਾਂ ਫਿਰ ਲੈ ਵੀ ਸਾਰੀ ਦੁਨੀਆ ਇੱਕ ਸਾਈਡ ਤੇ। ਤੁਹਾਨੂੰ ਤਿੰਨਾਂ ਨੂੰ ਮੇਰਾ ਚੈਲੰਜ ਆ। ਹਮਰਾਜ਼ ਦੇ ਨਾਲ ਆ ਕੀ ਹੈ ਬਸ ਮੈਨੂੰ ਇਹ ਦੱਸ ਦਿਓ। ਇਹ ਹਮਰਾਜ਼ ਦਾ ਕੀ ਸਾਈਨ ਹੈ? ਹਮਰਾਜ਼ ਦਾ ਆ ਕੀ ਸਾਈਨ ਹੈ ਮੈਨੂੰ ਇਹ ਸਮਝਾ ਦਿਓ ਬਸ। ਨਹੀਂ ਅਸਲ ਚ ਨਹੀਂ ਉਹਨੇ ਕੁਝ ਲੌਜੀਕਲੀ ਕੁਝ ਠੀਕ ਵੀ ਆ। ਜਿਹੜਾ ਰਾਜ਼ ਆ ਹਮ ਦੋਵੇਂ ਹਮ ਤੇ ਇਹਨਾਂ ਦਾ ਰਾਜ਼ ਦੋਵਾਂ ਦਾ ਜਮਾ ਕੀਤਾ ਤੇ ਉਹ ਇੰਜ ਕਰਕੇ ਪਰਦਾ ਉਹਨੇ ਕੀਤਾ ਹਮ। ਪਰਦਾ ਪਾ ਲੈਣਾ ਕਿਸੇ ਤੇ। ਅੱਛਾ ਇਹਦਾ ਨਾਂ ਇਹ ਵੀ ਹੋ ਸਕਦਾ ਉਸਤਾਦ ਜੀ ਕਿ ਆਪਣਾ ਯੂਨੀਅਨ ਕੌਂਸਲ ਸਜਾਦ ਜਾਨੀ। ਨਹੀਂ ਯੂਨੀਅਨ ਕਾਉਂਸਲ ਫੈਮਿਲੀ। ਖਾਨਦਾਨੇ ਬਾਲਾ ਤਰੇ ਨਿਸ਼ਤੋ ਨਬੂਦ। ਖਾਨਦਾਨੇ ਬਾਲਾ ਤਰੇ ਯੂਨੀਅਨ। ਆਹੋ ਨਹੀਂ ਸਜਾਦ ਜਾਨੀ ਜ਼ੱਚਾ ਬੱਚਾ ਹੋ। ਇਹਦਾ ਨਾਂ ਰੱਖਦੇ ਆ ਜ਼ੱਚਾ ਬੱਚਾ ਚਰਖਾ ਚੱਲੀ। ਇਹਦਾ ਨਾਂ ਰੱਖਦੇ ਆ ਠਾਠਈਆ। ਠਾਠਈਆ। ਨਹੀਂ ਠਾਠਈਆ ਨਹੀਂ। ਹਾਥ ਹੋਈਆ ਕਰ ਨਹੀਂ ਗਾਣੇ 'ਚ ਕੋਈ ਨਾਂ ਲੱਭੋ। ਲਾਰੀ ਅੱਡਾ ਰੱਖ ਲਓ ਫਿਰ। ਲਾਰੀ ਅੱਡਾ ਵਾਲਾ ਗਾਣਾ ਨਹੀਂ ਸਜਾਦ ਅਲੀ ਸਾਹਿਬ ਦਾ। तेरे और मेरे घर के बीच में ਆਏ ਹੈ ਉਹ ਤੁਸੀਂ ਦੱਸ ਦਿਓ ਕੁਛ। ਲਹਿਰੇ ਮੈਂ ਫਿੱਟੇ ਉਹ ਤੇ ਤੇਰੇ ਟੀਵੀ ਮਗਰੋਂ ਕਦੋਂ ਲੈ ਰਹੇ ਤੁਸੀਂ? ਉਹ ਤੇ ਤੇਰੇ ਟੀਵੀ ਤੇ ਆਉਂਦੀਆਂ। ਆਹੋ ਤੁਸੀਂ ਅਰਮੁੱਲੇ ਰੱਖ ਲਓ। ਅਰਮੁੱਲੇ ਯਾਰ ਅਨਮੋਲੇ। ਹਾਂਜੀ ਉਹ ਰੱਖ ਲਓ। ਅਨਮੋਲ ਯਾਰ ਅਨਮੋਲੇ ਸਹੀ ਗੱਲ। ਅਨਮੋਲ ਸਹੀ। ਅਨਮੋਲ ਫੈਮਿਲੀ। ਹਾਂ ਨਹੀਂ ਉਸਤਾਦ ਜੀ ਜਾਂ ਅਨਮੋਲ ਜਾਂ ਮਹਿਕ ਮਲਕ ਦੋਵਾਂ ਦੀ ਜਿਹੜਾ ਅੱਛਾ ਉਸਤਾਦ ਜੀ ਮਹਿਫਲ ਮਿੱਤਰਾਂ ਦੀ ਕੈਸੀ ਹੈ? ਉਹ ਮਿੱਤਰਾਂ ਦੀ ਬਹੁਤ ਅੱਛੀ ਮਹਿਫਲ ਆ। ਤੈਨੂੰ ਨਾ ਮਿੱਤਰਾਂ ਦੀ ਕਮੀ ਹੋਈ ਆ ਹੋਰ ਗੱਲ ਕੋਈ ਨਹੀਂ। ਇਹਨੂੰ ਭੇ ਕੇ ਮਿੱਤਰ ਮਾਰਦੇ ਆ। ਉਸਤਾਦ ਜੀ ਉਹ ਸ਼ਿਵ ਕੁਮਾਰ ਬਟਾਲੀ ਸਾਹਿਬ ਦਾ ਨਾ ਮਿੱਤਰ ਪਿਆਰਿਆ ਹਾਂ ਹੈਨਾ। ਹਾਂ ਮਿੱਤਰ ਪਿਆਰੇ ਨੂੰ। ਹਾਂ ਮਿੱਤਰ ਪਿਆਰੇ ਕੀ ਬੋਲ ਸੀ? ਆਪਾਂ ਆਪਣੇ ਪ੍ਰੋਗਰਾਮ ਦਾ ਦੋਸਤਾਂ ਦੇ ਹਿਸਾਬ ਨਾਲ ਰੱਖਦੇ ਆ। ਪ੍ਰੋਗਰਾਮ ਦਾ ਨਾਮ ਮਿੱਤਰੋਗਨ ਸਹਿਨਾ। ਨਹੀਂ ਜੇ ਰੱਖਣਾ ਤਾਂ ਫਿਰ ਮਿੱਤਰੋ ਗਨ ਸਹਿਨਾ। ਹਾਂ ਜੇ ਰੱਖਣਾ ਤਾਂ ਫਿਰ ਰੱਖੋ ਮਿੱਤਰੋ ਮਿੱਤਰੀ। ਆਪਸ मित्रों मित्री टाइम। अगला क़यामत आम 10 किलोमीटर। 10 किलोमीटर। हमने पकाए मित्र बटेर।
ਸ਼ੂ ਮਿੱਤਰ ਆਹ ਯਾਰਾਂ ਨਾਲ ਬਹਾਰਾਂ, ਹੈ ਯਾਰਾਂ ਨਾਲ ਬਹਾਰਾਂ। ਯਾਰਾਂ ਨਾਲ ਬਹਾਰਾਂ, ਇਹ ਵੀ ਉਸਤਾਦ ਜੀ ਗਲਤ ਆ, ਇਹ ਵੀ ਵੈਸੇ ਹੈ। ਅੱਛਾ ਇਹ ਵੀ ਸੋਚਣ ਵਾਲੀ ਨਹੀਂ ਗੱਲ ਹੈ ਇੱਕਦਮ ਹੌਸਲਾ ਅਫਜ਼ਾਈ ਕਰ। ਨਹੀਂ ਕਸਮੇ ਧੀਆਂ ਦੇ ਦੁੱਖ ਵਗਰੇ। ਲਓ ਜੀ ਹਾਂ ਇਹਦੇ ਤੇ ਗੌਰ ਨਹੀਂ ਕਰਨਾ ਚਾਹੀਦਾ ਉਸਤਾਦ ਜੀ ਟੀ ਕਿਸੇ ਦੀ ਯਾਨੀ ਕਿ ਨਹੀਂ, ਯਾਨੀ ਕਿ ਕੱਚੀ ਚਾਹ ਹੁੰਦੀ, ਕਿਸੇ ਦੀ ਪੱਕੀ ਚਾਹ ਹੁੰਦੀ। ਉਸਤਾਦ ਜੀ ਨਹੀਂ, ਆ ਪੱਕਾ ਕਰੋ, ਇਹਨੂੰ ਕੱਢਣਾ। ਲਓ ਜੀ ਨਾਂ ਰੱਖਦੇ ਆ, ਨਾਮ ਰੱਖਦੇ ਆ ਸਾਂਝ। ਸਾਂਝ ਆਏ ਹੈ ਕੀ ਓਏ ਸਾਂਝਾ ਵੇਲਾ। ਓਏ ਹੋਏ ਹੋਏ। ਸਾਂਝ ਦੇ ਨਾਲ ਕੋਈ ਨਾਂ ਦੱਸੋ। ਸਾਂਝਾ ਸਾਂਝ, ਸਾਂਝੀ ਸਕਰੀਨ, ਹੈ ਸਾਂਝੀ ਸਕਰੀਨ। ਕਿਹੜੀ ਤੇ ਲੈਮਨ ਦੀ ਫੈਕਟਰੀ ਲਾਈ ਸਾਂਝੀ ਸਕਰੀਨ। ਸਾਂਝੀਆਂ ਗੱਲਾਂ। ਓਏ ਹੋਏ ਹੋਏ ਹੋਏ। ਉਹ ਨਹੀਂ ਯਾਰ, ਜੇ ਨਾਂ ਤਾਂ ਰੱਖਣਾ ਫਿਰ ਦਿਲ ਦੀਆਂ ਗੱਲਾਂ ਕਰੋ। ਤੁਸੀਂ ਤੇ ਨਾਲ ਨਾਲ ਬਹਿ ਕੇ ਵੀ ਉਹ ਵੀ ਕਰੋ। ਉਸਤਾਦ ਜੀ ਪਤਾ ਕੀ ਗੱਲ, ਮੈਂ ਤੁਹਾਨੂੰ ਦੱਸਣਾ, ਇਹ ਆਰ ਲੰਮਾ ਨਾਂ ਰੱਖੀਏ, ਚਲੋ ਠੀਕ ਹੈ। ਰਿਕਾਰਡ ਕਾਇਮ ਕਰ ਦਈਏ। ਹਾਂ ਚੋਂ ਲੈਣਾ ਦਾ ਨਾਮ ਹੈ ਪ੍ਰੋਗਰਾਮ ਦਾ, ਵਕਤ ਚ ਪਾ ਦਈਏ ਸਾਰਿਆਂ ਨੂੰ। ਹਾਏ ਹਾਏ। ਨਹੀਂ ਕਸਮੇ ਓਏ ਨਹੀਂ ਬਈ ਲਓ ਵੀ ਆ ਗਿਆ ਸੇਲ। ਨਵਾਂ ਕੰਮ ਕਰਨਾ ਤੇ ਮੈਂ ਨਾਮ ਐਡਾ ਲੰਮਾ ਵੇੜਾ, ਲੋਕੀ ਡਰਦੇ ਆ ਨਾ ਕਿ ਯਾਰ ਜ਼ਿਆਦਾ ਵੱਡਾ ਨਾਮ ਹੋ ਜਾਣਾ, ਜ਼ਿਆਦਾ ਵੱਡਾ ਨਹੀਂ, ਲੰਮਾ ਨਾ ਹੋਵੇ ਕਸਮੇ ਬਈ। ਆ ਤੇ ਉਹਨਾਂ ਨੇ ਸ਼ੋਅ ਦਾ ਨਾਂ ਹੀ ਰੱਖ ਲੈਣਾ ਯਾਰ, ਲੰਮਾ ਨਾਂ ਸ਼ੋਅ ਲਾ। नहीं हम और आप ऐसे हैं जैसे एक बाग के फूल। ਟਾਈਮ ਆ ਨਾਮ ਆ। ਵਾਹ। ਤੇ ਜੇ ਇਹਨੂੰ ਆਪਾਂ ਪੰਜਾਬੀ ਚ ਕਰ ਲਈਏ ਕਿ ਆਪਾਂ ਕਹਿ ਦਿੰਨੇ ਕਿ ਤੁਹਾਡਾ ਸਾਡਾ ਸਾਂਝ ਇਹ ਮਿੱਤਰਾਂ ਦਾ ਵਿਹੜਾ ਸਜਦਾ ਰਵੇ, ਅੱਜ ਦੇ ਦਿਹਾੜੇ ਹਨੇਰੇ ਧੁੱਪਾਂ ਦੂਰ ਕਰਕੇ ਹਾਸੇ ਵੰਡੀਏ। ਮੈਂ ਖੁਸ਼ ਆਮਦੀਦ। ਐ ਨਹੀਂ ਕਹਿਣਾ ਆਹੋ ਉਸਤਾਦ ਜੀ ਨਹੀਂ ਛੋਟਾ ਜਿਹਾ ਰੱਖ ਨਾ। ਯਾਰ ਆ ਦੇਖਣਾ, ਇੱਕ ਬਾਗ ਦੇ ਫੁੱਲ ਹਾਏ ਹਾਏ। ਆਇਆ ਹੈ ਹੈ ਨਾ, ਹਾਂਜੀ ਬਹੁਤ ਅੱਛਾ। एक बाग के फूल, एक बाग के फूल सारे। ਹਾਏ ਹਾਏ ਹਾਏ। ਨਹੀਂ ਸਹੀ, ਇਹ ਮੈਂ ਕਹਣਾ ਹਾਂ ਇਹ ਚ ਟੀ ਨਹੀਂ ਆ ਰਿਹਾ। ਨਹੀਂ ਟੀ ਨਹੀਂ ਆ ਰਿਹਾ, ਨਾਲੇ ਹਨਾ ਤੁਹਾਡੇ ਨਾਮ ਤੋਂ ਰੱਖਣਾ ਕਿ ਜਾਨੀ, ਠੀਕ ਹੈ, ਜਾਨੀ ਦਾ ਚੰਬਾ। ਹਾਂ ਲੈ ਜਾਨੀ ਦਾ ਚੰਬਾ। ਵਾਹ ਵਾਹ ਫੈਸਲ ਸਾਹਿਬ, ਫੈਸਲਾ ਸਟਾਰਟ ਆਪੇ ਜੱਟ ਤੇ ਚੇਵਾ। ਮੇਰੇ ਹਿਸਾਬ ਨਾਲ ਹੋਣਾ ਚਾਹੀਦਾ ਖੁਸ਼ਬੂ ਤੋਂ ਫਰਕ ਆ। ਉਹ ਤਾਂ ਫਰਕ ਹੈ ਇੱਕ ਟੀ ਨਾਮ 1 ਮਿਲੀਅਨ ਮਾਲੀ। ਇਹਦਾ ਤਾਂ ਨਾਮ ਹੋਵੇ ਵੀ ਹਾਂ ਲੜੋ ਮਰੋ ਪਰ ਰਹਿਣਾ ਇਕੱਠੇ ਆ, ਆਹ ਇੰਜ ਦਾ ਕੋਈ ਸੋਚ। ਦੁਨੀਆ ਉੱਤੇ ਰੱਖ ਫਕੀਰਾ ਇਹੋ ਜਿਹਾ ਸ਼ੋ। ਓਹ ਤਾਜੀ ਇਹ ਵੀ ਹੋ ਸਕਦਾ ਨਾ, ਮੈਂ ਅੱਗੇ ਨਾ ਸੋਚਣ ਦੇ ਸੀ। ਬੜਾ ਅੱਛਾ। ਅੰਦਰ ਸੇ ਕੁਝ ਹੋਰ ਹੀ ਹੈ, ਇਹ ਹੋਣਾ ਚਾਹੀਦਾ। ਹਾਂ ਠੀਕ। ਪਾਗ ਇਹ ਸ਼ੋਅ ਨਹੀਂ ਹੋਣਾ ਚਾਹੀਦਾ। ਤਾਜੀ ਪਾਗ ਬਹਾਰਤ ਖੁਸ਼ੀਆਂ। ਹਾਏ 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 ਹਾਏ। ਅੱਛਾ ਪਾਕ ਭਾਰਤ ਖੁਸ਼ੀਆਂ ਤੇ ਜਿਹੜੇ ਬਾਕੀ ਓਵਰਸੀਜ਼ ਬੈਠੇ ਨੇ ਸਾਰੇ, ਉਹ ਹੀ ਨੇ, ਉਹ ਇੱਥੋਂ ਦੇ ਤੇ ਉੱਥੋਂ ਦੇ ਨੇ। ਹੋਰ ਕਿਹੜਾ ਓਵਰਸੀਜ਼? ਕੋਈ ਨੇਪਾਲੀ ਨੂੰ ਪੰਜਾਬੀ ਆਉਂਦੀ ਮੈਨੂੰ ਦੱਸੋ। ਆਹੋ ਇਹ ਵੀ ਗੱਲ ਤੇਰੀ ਸਹੀ ਹੈ। ਪਰ ਨਹੀਂ ਉਸਤਾਦ ਗੱਲ ਜੀ ਤੇਰੀ ਵੀ ਸੁੱਟਣ ਵਾਲੀ ਹੈ। ਕੌਣ ਹੈ? ਜਾਂ ਹੋਣਾ ਚਾਹੀਦਾ ਮੇਰੇ ਹਿਸਾਬ ਨਾਲ ਮੇਲਾ ਟਾਈਮ। मेला दिलों का आता है, चाय पी के चला जाता है। ਅਸੀਂ ਉਸਤਾਦ ਜੀ- ਤੁਸੀਂ ਸ਼ੋ ਰੱਖ ਲਓ, ਅਸੀਂ ਤੁਸੀਂ ਸ਼ੋ। ਮੈਂ ਤੈਨੂੰ ਆਪਾਂ ਸਾਰੇ ਆਪਾਂ ਸਾਰੇ ਹਾਂ ਸਹੀ ਹੈ। ਆਪਾਂ ਸਾਰੇ ਆਪਾਂ ਸਾਰੇ ਆਪਾਂ ਨੇ ਆਪਾਂ ਸਾਰੇ ਮੈਂ ਖੁਸ਼ ਆਮਦੀਦ। ਅੱਛਾ ਲੱਗਿਆ। ਉਸਤਾਦ ਜੀ ਆਪਾਂ ਦੇ ਬਾਜੀ ਨੂੰ ਕਹਿੰਦੇ ਨੇ। ਓਏ ਆਪਾਂ ਲੈ ਆਪਾਂ ਹੋਰ ਵੀ RNA ਆਰ ਰਫੀ ਸਾਹਿਬ, ਐਨ ਨੁਸਰਤ ਫਤਿਹ ਅਲੀ ਖਾਨ ਸਾਹਿਬ ਤੇ ਅਸ਼ਿਫ ਕੁਮਾਰ ਬਲਟਾਲਵੀ ਸਾਹਿਬ। ਅਸ਼ਿਫ ਇਹਨੇ ਇਹ ਨਾ ਮਾਲੂਲਾ ਸਾਹਿਬ ਕਿਹਾ ਸੀ ਨਾ ਕੋਈ ਦੱਸੋ ਯਾਰ। ਚਲੋ ਛੱਡੋ ਕੋਈ ਹੋਰ ਗੱਲ ਕਰਦੇ ਆ। ਨਹੀਂ ਨਹੀਂ ਬਾਹਰ ਉਸਤਾਦ ਜੀ ਨਾ- ਨਹੀਂ, ਮੈਂ ਇਸ ਪ੍ਰੋਗਰਾਮ 'ਚ ਨਾਮ ਦੱਸਣਾ ਯਾਰ। ਨਾਮ ਜਿਹੜਾ ਨਾ ਅਸੀਂ ਲਾਜ਼ਮੀ ਅਸੀਂ ਦੱਸਣਾ ਸਾਨੂੰ। ਉਸਤਾਦ ਜੀ ਨਹੀਂ, ਇਹਦਾ ਲਿਖ ਲਓ। ਇਹ ਜਾਨੀ ਇੱਥੇ ਅਸੀਂ ਗੱਲਾਂ ਕਰਨੇ ਆ, ਇੱਥੇ ਇੱਟਾਂ ਲਾਣੇ ਸੀ ਪਿਆਰ ਦੀਆਂ। ਜਾਨੀ ਦਾ ਭੱਠਾ ਨਾ ਰੱਖ। ਬਹਿ ਗਿਆ। ਮੇਰੀ ਗੱਲ ਸੁਣੋ ਭਾਈ, ਨਾਮ ਨਾ ਬਦਲੋ,
ਕਿਉਂਕਿ ਹੁਣ ਹਰ ਅਦਾਰੇ 'ਚ ਚੜ ਗਿਆ ਵਾ, ਫਿਰ ਕੱਲ ਨੂੰ ਬੇਫਾਰਮ ਬਣਾਉਣ ਲੱਗੇ ਰੋਲਾ ਆਹੋ ਬੜਾ ਰੌਲਾ ਆਹੋ ਸਾਈ ਬਹੁਤ ਅਖਬਾਰ ਦੇ ਵਿੱਚ ਨਾਂ ਦੇਣਾ ਪੈਂਦਾ, ਅਖਬਾਰ ਨਾਮ ਤਬਦੀਲੀ ਹਾਂ ਫਿਰ ਪੁਲਿਸ ਰਿਪੋਰਟ ਕਰਾਣੀ ਪੈਂਦੀ ਹੈ। ਫਿਰ ਭਾਈ ਜੇ ਨਾਂ ਨਹੀਂ ਨਾ ਬਦਲਣਾ ਫਿਰ ਟੀ ਇੱਥੇ ਹੋਣੀ ਚਾਹੀਦੀ ਹੈ। ਇਹ ਜ਼ਰੂਰੀ ਬਾਤ। ਇਹ ਬਹੁਤ ਅੱਛੀ ਗੱਲ ਹੈ। ਇਹ ਫਰੀਦ ਸਾਹਿਬ ਨੂੰ ਚਾਹੀਦਾ ਕਿ ਡੇਲੀ ਆਰਡਰ ਕਰਿਆ ਕਰਨ ਕਿ ਚਾਹ हम आपके इस मौक़िफ़ की तारीफ करते हैं। ਜਾਨੀ ਕੀ ਚਾਹਤ, ਜਾਨੀ ਕਾ ਤਜਰਬਾ। ਯਾਰ ਜਾਨੀ ਕੀ ਚਾਹ ਬੜਾ ਤੁਸੀਂ ਪਿਆਰ ਦੇ ਰਹੇ ਕਸਮ। ਮੈਂ ਤੁਹਾਨੂੰ ਕਿਹਾ ਸੀ ਨਾ ਕਿ ਪਹਿਲਾਂ ਜਿਹੜਾ ਪ੍ਰੋਗਰਾਮ ਹੁੰਦਾ ਨਾ ਪਹਿਲੇ 1 2 3 ਜ਼ਰਾ ਥੋੜੇ ਸੈਟਿੰਗ ਲੱਗਦੀ, ਹੁਣ ਦੇਖੋ ਨਾ ਤੁਸੀਂ ਐਸ ਦਾ ਫਰਕ ਪੈ ਰਿਹਾ। बेहतर हो रहा है। ਸਾਜੀ ਕੁਝ ਮੇਰਾ ਰੋਲ ਠੀਕ ਨਹੀਂ ਹੈਗਾ। ਉਹ ਨਾਮ ਮੈਂ ਰੱਖਿਆ ਸੀ ਕੈਸਾ ਨਾਮ, बहुत ज़बरदस्त। ਜਾਨੀ ਕੀ ਚਾਹ, हाँ जी। ਕੀ ਬਾਤ ਹੈ ਨਾ। ਅੱਛਾ ਨਾਲੇ ਸਾਜੀ ਉਹਦੇ ਚ ਉਹ ਜਿਹੜਾ ਮੇਰਾ ਹੈ ਨਾ ਰੋਲ, ਉਹਦੇ ਚ ਮੇਰਾ ਨਾਮ ਚੇਂਜ ਕਰੋ। ਕਿਹੜਾ ਤੇਰਾ ਨਾਮ ਆ? ਮੇਰਾ ਨਾਮ ਮੈਨੂੰ ਕੁਝ ਕਹਿੰਦੇ ਹੀ ਨਹੀਂ ਪਏ ਤੁਸੀਂ। ਤੇਰਾ ਨਾਮ ਸਾਰੇ ਮੈਨੂੰ ਉੱਥੇ ਥੱਲੇ ਕਮੈਂਟਸ ਆ ਰਹੇ ਸੀਗੇ ਬੜੇ ਗੰਦੇ ਗੰਦੇ। ਇੰਸਪੈਕਟਰ ਕੁੱਦੂ। ਮਾਲੂਤਾ ਜੀ ਕੀ ਕਰ ਦਿੰਦੇ। नहीं इंस्पेक्टर पप्पा ठीक। ਨਾ ਇੰਸਪੈਕਟਰ ਡੱਡੂ हाँ जी ये फ्री। ਇੰਸਪੈਕਟਰ ਥਰਥਲੀ ਬਹੁਤ ਅੱਛੇ। ਹੈ ਇੰਸਪੈਕਟਰ ਤੜਫਾ, ਨਹੀਂ ਜਿੱਦਾਂ ਦਾ ਰੋਲ ਆ ਉਦਾਂ ਦਾ ਨਾਮ ਰੱਖੋ। ਇਹਦਾ ਨਾਂ ਰੱਖ ਦੋ ਇੰਸਪੈਕਟਰ ਗੜੈਂ ਇੰਸਪੈਕਟਰ ਤੜਫੂ ਤੜਫੂ। इंस्पेक्टर छप्पड़ दे किनारे ते। ਨਹੀਂ ਇਹਦਾ ਨਾਂ ਹੀ ਰੱਖ ਸੱਤ ਰਫਟੀ ਇੰਸਪੈਕਟਰ। हाँ ਉਹ ਆਈ ਸੱਤ ਰਫਟੀ ਪੁਲਿਸ। सही गल है। इंस्पेक्टर डोरेमोन मैं ते कहा भी ਓਏ ਮੈਂ ਤੇਰੇ ਚਪੇੜ ਮੂੰਹ ਤੇ ਮਾਰ ਦਿਆ ਕਰ। ਯਾਰ ਨਹੀਂ ਤੇ ਫਿਰ ਇੰਸਪੈਕਟਰ ਬਣ ਕੇ ਮੀਆਂ ਰੱਖ ਦੋ ਸਿੱਧਾ ਸਿੱਧਾ। चलो ਨਹੀਂ ठीक। ਨਹੀਂ ਇੰਸਪੈਕਟਰ ਡੋਰੇਮੋਨ ਠੀਕ ਆ, ਉਹ ਇਦਾਂ ਦਾ ਹੀ ਕਰੈਕਟਰ ਆ। ਅਡੋਰੇ ਪੌਰੇਮੋਨ। ਨਹੀਂ ਨਹੀਂ ਜਿਆਨ ਹੈ ਜਿਆਨ। जियान वाला गाना सुनाओ फिर। ਮੈਂ ਹੂੰ ਨਹੀਂ 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 ਜਿਆਨ। ਇੰਸਪੈਕਟਰ ਨਾ ਰੱਖ ਲਾਂਗੇ, ਕੋਈ ਹੱਲ ਕੋਈ ਗੱਲ ਨਹੀਂ। ਨਾ ਤੇ ਤੂੰ ਨਾ ਤੇਰਾ ਅਸੀਂ ਲਈਦਾ ਚੌਧਰੀ ਸਾਹਿਬ ਤੇ ਲਗਾਈਦਾ ਇੰਸਪੈਕਟਰ ਸਾਹਿਬ ਜੀ ਮੈਨੂੰ ਕਿਦਾਂ ਤੁਸੀਂ ਨਾ ਕਢਾਇਆ ਤੇ ਨਾ ਨਾ ਗੁਰੂ ਫੈਸਲ ਰਾਮੇ ਨਾ ਰੱਖ ਲਾਵੇ, ਉਹਦੇ ਚ ਵੀ ਨਹੀਂ ਇੰਸਪੈਕਟਰ ਫੈਸਲ ਰਾਮੇ। ਹਾਂ ਇੰਸਪੈਕਟਰ ਅਕਰਮ ਸਹੀ। ਨਹੀਂ ਜੋ ਮਰਜ਼ੀ ਕਹਿ ਕੇ ਕਰੋ ਯਾਰ, ਤੁਹਾਡੀ ਕਿਹੜੀ ਗੱਲ ਹੈ। ਉਸਤਾਦ ਜੀ ਦੀ ਜਿੱਥੇ ਮਰਜ਼ੀ ਹੱਥ ਰੱਖ ਦੇ। ਇੰਸਪੈਕਟਰ ਅਨਸ ਕਹਿ ਲਿਆ ਕਰ। ਤੇਰਾ ਅਨਸ ਕੇ ਬੁਰਾ ਹਾਲ ਹੈ। तू भाजी सुल्ताना अफसर। ਯਾਰ ਤੇਰਾ ਨਾਮ ਹੈ ਹਾਕੂ। डाकू। ਨਹੀਂ ਨਹੀਂ ਉਸਤਾਦ ਜੀ ਕੋਈ ਦਹਿਸ਼ਤ ਵਾਲਾ ਨਾਮ ਹੋਵੇ ਕਿ ਪਤਾ ਲੱਗੇ ਕਿ ਕੋਈ ਆ ਰਿਹਾ। ਫਿਰ ਡਾਇਨਾਸੌਰ ਰੱਖ ਲੈ। इंस्पेक्टर हैबत खान। ओए। ਓਏ ਇਹ ਤਾਂ ਡਾਕੂਆਂ ਦਾ ਨਾਮ ਹੈ ਯਾਰ। ਲੈ, ਦਹਿਸ਼ਤ ਵਾਲਾ ਨਾਮ। ਇੰਸਪੈਕਟਰ ਗੈਂਡਾ। इंस्पेक्टर रानी। ਇੰਸਪੈਕਟਰ ਗੈਂਡਾ। ਤੂੰ ਆਪ ਹੋਏਗਾ। ਇਹਦਾ ਸ਼ਾਰਟ ਨਾ ਰੱਖੋ ਹੈ ਨਿੱਕਾ ਜਿਹਾ ਇੰਸਪੈਕਟਰ। इंस्पेक्टर ਇੰਸਪੈਕਟਰ ਟੂਨ। ਨਹੀਂ ਇਹਦਾ ਨਾਂ ਰੱਖੋ ਇੰਸਪੈਕਟਰ ਗੜੂਮ। ये थोड़ा लंबा होएगा जी। ਯਾਰ ਮੈਂ ਕਹਿੰਦਾ ਖੌਫ ਆਵੇ ਰੋਬ ਆਵੇ। ਹੈ ਖੌਫ ਵਾਲਾ ਤੇ ਰੋਬ ਵਾਲਾ ਨਾਮ ਹੋਵੇ। ਇੰਸਪੈਕਟਰ ਬਾਹਰਲਾ ਕਰ ਲੈ। ਬਾਹਰਲੀ यार ਸ਼ਹਿਰ। भाई रख लो। ਇੰਸਪੈਕਟਰ ਸੂਰ। ਖੌਫ ਆਵੇ। ਅੱਲਾ ਦੀ ਕਸਮ ਦਾ ਜੀ। ਖੌਫ ਇੰਸਪੈਕਟਰ ਵਾਉ। हाँ ਇੰਸਪੈਕਟਰ ਖੂ। ਇੰਸਪੈਕਟਰ ਬਾਉਗਿੱਲਾ। ਆਹੋ ਨਹੀਂ ਇੰਟਰੈਕਸ਼ਨ ਹੋਣੀ ਚਾਹੀਦੀ ਸ਼ਖਸੀਅਤ ਦੀ। ਚੀਚੂ ਮੀਚੂ। ਆਹੋ ਇੰਸਪੈਕਟਰ ਚੀਚੂ ਮੀਚੂ ਆ ਗਿਆ। हाँ इंस्पेक्टर बला। ਇੰਸਪੈਕਟਰ 97। ਹਾਂ ਇੰਸਪੈਕਟਰ ਚੀਚੂ ਮੀਚੂ। ਜੀ ਜਰ ਦੂ ਚੀਚੂ ਬੁੱਝ ਤੇ ਗੇਮ ਹੈਗੀ। ਇੰਸਪੈਕਟਰ ਹਾਜੀ। ਉਹ ਵੀਡੀਓ ਗੇਮਾਂ 'ਚ ਨਹੀਂ ਬੈਠਾ। ਆਹੋ, ਹਾਜੀ। ਅੱਛਾ ਯਾਰ ਤੁਹਾਡੀ ਕੈਸੀ ਕੌਮ ਆ। ਗੋਰੇ ਨੇ ਵੀਡੀਓ ਗੇਮ ਬਣਾਈ। ਗੋਰੇ ਦਾ ਕਰੈਕਟਰ ਇੱਥੇ ਹੈ ਤੇ ਉਹਦਾ ਜਿਹੜਾ ਵਾਲ ਚਿੱਟੇ ਵਾਲਾ ਨਹੀਂ ਆ, ਉਹਦਾ ਨਾਮ ਪਤਾ ਹਾਜੀ। ਹਾਜੀ ਇਦਾਂ ਹੀ ਕਰ। ਤੇ ਬੱਚੇ ਕੀ ਕਹਿ ਰਹੇ? ਹਾਜੀ ਮੈਂ ਲੈਣਾ, ਹਾਜੀ ਮੈਂ ਲੈਣਾ। ਅੱਛਾ ਇੱਕ ਕਰੈਕਟਰ ਤੇ ਥੋੜਾ ਜਿਹਾ ਲਿਖ ਕੇ ਚੱਲਦਾ ਐ ਮਾਰਦਾ। ਉਹਦਾ ਨਾਂ ਰੱਖਦਾ ਖੁਸਰਾ। एडी ओदा नाम। ਐਡੀ ਜਲਫੀ ਆਓ। ओदा नाम रखा। ਨਹੀਂ ਨਹੀਂ ਯਾਰ ਹਾਜੀ ਕਰਕੇ ਇਹ ਕਿੰਨੇ ਯਾਦ ਕੀਤਾ ਹੈਗਾ। ਇਹ ਗੋਰੇ ਨੇ ਵੀਡੀਓ ਗੇਮ ਬਣਾ ਕੇ ਭੇਜੀ ਹੈ, ਉਹਦੇ ਜੋ ਚਿੱਟੇ ਵਾਲ ਆ ਬਾਬੇ ਦੇ ਹੌਗਨ ਟੈਪ ਤੇ ਉਹਦਾ ਨਾਂ ਪਤਾ ਹਾਜੀ। ਤੇ ਬੱਚੇ ਲੜ ਰਹੇ ਨੇ ਹਾਜੀ ਲੈ ਹਾਜੀ 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 ਮਾਰ ਲੈ, ਲੈ। ਹਾਜੀ ਸਹੀ ਮਾਰਦਾ ਹੀ ਹਾਜੀ ਲੈ। ਪਾਵਰ ਬੜੀ ਆ। ਹਾਜੀ ਦੀ ਪਾਵਰ ਯਾਰ ਉਹਦਾ ਨਾਂ ਹਾਜੀ ਪਾਤ। अच्छा एक किंग ऑफ फाइटर च ਉਹਨੇ ਨਾ ਉਹ ਅਜੀਬ ਜਿਹਾ ਲਿਬਾਸ ਪਾਇਆ ਹੁੰਦਾ, ਉਹਦਾ ਨਾਂ ਪਾਗਲ ਪਾਇਆ। ਪਾਗਲ ਮੱਲ ਪਾਗਲ। ਆਹੋ, ਆਹੋ, ਆਹੋ। ਕਾਫ ਵਾਲਾ। ਆਹੋ ਇੰਨਾ ਕਰ ਜਿਹੜਾ ਇੱਕ ਟੇਕਨ 3 ਚ ਉਹ ਲੱਤ ਘਮਾਉਂਦਾ ਉਹਨੂੰ ਕਹਿੰਦੇ ਪੈਪਸੀ। ਅੱਛਾ ਨਹੀਂ ਉਹਨੂੰ ਕਹਿੰਦੇ ਪੈਪਸੀ ਮਾਰ। ਪੈਪਸੀ ਮਾਰ। ਉਹਦੀ ਲੱਤ ਨਹੀਂ ਘੁੰਮਦਾ, ਉਹਨੂੰ ਕਹਿੰਦੇ ਪੈਪਸੀ ਮਾਰ। ਪੈਪਸੀ ਉਹ ਮਾਮਾ ਕਿਹੜੀ ਪੈਪਸੀ ਆ। ਨਹੀਂ ਨਹੀਂ ਲੇਕਿਨ ਜਿਹੜੇ ਨਾਮ ਹਿੱਟ ਹੋਏ ਨੇ ਨਾ
ਉਹ ਗੋਗਾ ਫਾਇਰ ਹਿੱਟ ਹੋਇਆ ਜੀ, ਗੋਗਾ ਫਾਇਰ ਉਹ ਹਿੱਟ ਹੋਇਆ ਜੀ। ਲਖਪੂ ਨਹੀਂ ਉਹ Street ਥੋੜਾ Fighter। ਜੱਟ ਪੂ ਜੱਟ ਅਦੂਗਿਨ ਗੋਗਾ ਫਾਇਰ ਅਦੂਗਿਨ ਓ ਯਾਰ ਅੱਲਾ ਦੀ ਕਸਮ। ਅੱਛਾ ਜਿਹੜੇ ਅੰਦਰ ਗੇਮਾਂ ਖੇਡ ਰਹੇ ਨਾ ਉਹ ਤਾਂ ਲੱਗੇ ਨੇ, ਅਗਰ ਬੰਦਾ ਬਾਹਰ ਖੜਾ ਕੋਈ ਵੈਸੇ ਹੀ ਤੇ ਉਹਨੂੰ ਕੀ ਅੰਦਰੋਂ ਆਵਾਜ਼ਾਂ ਆ ਰਹੀਆਂ ਨੇ। ਅੱਛਾ ਯੱਗ ਤਾਂ ਹੀਰੋ ਮਾਰਦਾ ਸੀ ਨਾ ਆ ਤੇ ਅੱਗੇ ਆਉਂਦਾ ਸੀ ਯੂ ਵਿਨ। ਉਹ ਕਈ ਨਿਆਣੇ ਭਾਈ ਇੰਨੇ ਤੇਜ਼ ਹੋ ਜਦੋਂ ਹਰਨ ਤੇ ਆ ਜਾਂਦੇ ਨਾ ਪਾਵਰ ਥੋੜੀ ਰਹਿ ਜਾਂਦੀ ਐਵੇਂ ਗੇਮਾਂ ਵਾਲੇ ਨੂੰ ਉਹ ਹੈਂਡਲ ਨਹੀਂ ਚੱਲਣ ਦਿਆ ਆਹੋ ਜਦੋਂ ਬਸ ਹੋ ਜਾਂਦੇ ਆ। ਇਹ ਮਿਊਜ਼ਿਕ ਕੱਟ ਇਹ ਵੀ ਕਹਿੰਦੇ ਹੁੰਦੇ ਸੀ ਯਾਰ ਬਹੁਤ ਇੱਕ ਉਸਤਾਦ ਜੀ ਗੇਮ ਹੁੰਦੀ ਸੀ ਉਹ ਸਿਰਫ ਇੰਨਾ ਕਰਦਾ ਆਹੋ ਉਹ ਕੋਣੀਆਂ ਵਾਲਾ। ਗੋਲੀਆਂ। ਅੱਛਾ ਉਹ ਐਨ ਮੂੰਹ ਕਰਕੇ ਮਾਰਨੀ, ਮਤਲਬ ਇੰਜ ਨਹੀਂ ਮਾਰਨੀ, ਮੂੰਹ ਐਨੂੰ ਕਰਨਾ ਤੇ ਫੇਰ ਮਾਰਨੀ। ਆਹੋ ਇੱਕ ਗੇਮ ਸੀ ਉਹ ਤੁਰਿਆ ਜਾ ਰਿਹਾ ਹੀਰੋ ਤੇ ਥੱਲੋਂ ਮੁਰਦੇ ਨਿਕਲ ਰਹੇ ਆ ਆਹੋ ਉਹਨਾਂ ਦੇ ਸਿਰ ਤਲਵਾਰਾਂ ਨਾਲ ਲੈ ਠੋਕਦਾ। ਆਹੋ ਇੱਕ ਗੇਮ ਸੀ ਉਹਦੇ ਚ ਨਿੰਜਾ ਹੁੰਦਾ ਸੀ ਤੇ ਉਹ ਤਾਰੇ ਸੁੱਟਦਾ ਟਕ 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 ਉਹ ਸਾਰੇ ਹਾਲ ਤਾਰੇ ਸੁੱਟਦਾ ਹੁੰਦਾ ਸੀ। ਨਹੀਂ ਸਹੀ ਇੱਕ ਗੇਮ ਸੀ ਉਹਦੇ ਚ ਨਿੰਜਾ ਹੁੰਦਾ ਸੀ ਤੇ ਉਹ ਨਾ ਕੁੱਤਾ ਉਹਦੇ ਨਾਲ ਹੁੰਦਾ ਸੀ, ਕੁੱਤਾ ਛੱਡਦਾ ਸ਼ੈਡੋ ਡਾਂਸਰ ਉਹ ਬੜੀ ਯਾਨੀ ਗੇਮ ਸੀ। ਇੱਕ ਹੋਰ ਗੇਮ ਆ ਯਾਰ, ਉਹਦੇ ਚ ਨਾ ਅੱਲਾ ਮਾਫੀ ਦੇਵੇ, ਉਹ ਸਾਡਾ ਇੱਕ ਰਿਸ਼ਤੇਦਾਰ ਆ, ਸੇਮ ਕਰੈਕਟਰ ਆ, ਐਡਾ ਉਹਦਾ ਢੇਡਾ ਵਾ। ਉਹ ਗੇਮ ਪਤਾ ਨਹੀਂ ਕਿਹੜੀ ਉਹਦੇ ਵਿੱਚ ਨਾ ਉਹ ਨੱਸੇ ਹੁੰਦੇ ਐ ਕਰਕੇ। ਇੱਕ ਟੋਪੀਆ ਹੁੰਦਾ ਵਾ ਉਹਦੇ ਚ ਕਮਾਂਡੋ ਨਹੀਂ ਉਹ ਭਾਈ ਉਧਰ ਨਿਆਣੇ ਉਹਦੇ ਚ ਨਾ ਉਹ ਯਾਰ ਮਤਲਬ ਦਾੜੀਆਂ ਰੱਖੀਆਂ ਤੇ ਏਡੇ ਢੇਡਾ ਤੇ ਉਹ ਇੰਜ ਕਰਕੇ ਤੁਰਿਆ ਟਕ 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 ਟਕ। ਅੱਲਾ ਦੀ ਕਸਮ ਘੋੜਾ ਵੀ ਬਣਿਆ ਹੁੰਦਾ ਨੇ। ਆਹੋ ਉਹੀ ਪਾਵਰਾਂ ਨਿਕਲ ਪਾਵਰ ਨਹੀਂ ਯਾਰ ਤੁਸੀਂ ਇਹ ਧੋਬੀ ਨਹੀਂ ਵੇਖਿਆ ਉਹੀ ਭਾਈ ਸਾਜੀ ਇਹ ਧੋਬੀ ਅੱਜ ਬੈਠਾ ਉਹ ਢੁੱਡ ਮਾਰਦਾ ਉਹ। ਉਹ ਢੁੱਡ ਮਾਰਦਾ ਐਂ ਕਰਕੇ ਬਾਹਰ ਹੁੰਦਾ ਖੂਆ ਉਹ ਭਾਈ 2 ਬਟਨ ਨੱਪੋ ਨਾ ਉਹ ਬਾਬਾ ਉੱਡ ਕੇ ਉੱਤੇ ਵੀ ਜਾਂਦਾ ਬਹੁਤ ਉੱਤੇ ਨਹੀਂ। ਆਹੋ ਇੱਕ ਕਾਣਾ ਜਿਹਾ ਵਾ ਸਟਰੀਟ ਫਾਈਟਰ ਚ ਉਹ ਬੰਬ ਮਾਰਦਾ ਤੇ ਆਵਾਜ਼ ਆਉਂਦੀ ਹਾਈ ਗਾਡ ਅਕਬਰ ਖਾਨ ਹਾਈ ਗਾਡ ਅਕਬਰ ਖਾਨ। ਇਹ ਕਿਹੜਾ ਅੱਛਾ ਕੋਲ ਇਹਦਾ ਐਕਸੈਂਟ ਮਿਲਦਾ ਜੁਲਦਾ ਨਾਲ ਆ ਅਕਬਰ ਖਾਨ। ਲੈ ਦੱਸ ਉਹ ਜਿਹੜਾ ਸਟਰੀਟ ਫਾਈਟਰ ਚ ਮੰਤਰੀ ਹੈ ਉਹ ਵੀ ਆਪੇ ਹੀ ਨਾਮ ਪਾਇਆ ਵਾ ਮੰਤਰੀ ਮੱਲ ਮੰਤਰੀ। ਮੰਤਰੀ ਮਾਲਾ ਹੋ ਮੰਤਰੀ ਲੈ ਮੰਤਰੀ। ਯਾਰ ਵਾਟ ਅ ਗ੍ਰੇਟ ਗੇਮ ਕਰਤਵੇ ਸਾਡੀ ਚੀਚੀ ਵਾਲੀ ਗੇਮ ਜਿਹੜੀ ਹੁੰਦੀ ਤੁਸੀਂ ਐਂਡ ਤੇ ਚੀਚੂ ਮਿਚੂ ਆਹੋ ਆਹੋ ਜਦੋਂ ਐਂਡ ਉਹਦੀ ਆਖਰੀ ਬਲਾ ਆਉਂਦੀ। ਆਹੋ ਤੇ ਚੀਚੂ ਮਿਚੂ ਤਾਂ ਮੈਨੂੰ ਉਹ ਬੜੇ ਭੈੜੇ ਲੱਗਦੇ ਸੀ ਉਹ ਜਿਹੜੇ ਉੱਤੋਂ ਨਹੀਂ ਅੱਗ ਥੋਕਦੇ ਸੀ। ਉਹ ਬੁਲਾਵਾ ਉਹ ਐ ਫਿਰਦੇ ਤੇ ਮੁੜ ਕੇ ਉੱਤੋਂ ਕਰਕੇ ਉੱਤੋਂ ਚਾਂਸ ਮਾਰਦੇ ਉਹ ਇੰਜ ਫਿਰਦੇ ਨੇ ਨਾਲ ਦਾ ਬੰਦੇ ਨੂੰ ਪਤਾ ਨਹੀਂ ਹੁੰਦਾ ਉੱਤੋਂ ਅੱਗ ਆਈ ਦੀ। ਪਤਾ ਨਹੀਂ ਚੱਲਦਾ। ਅੱਛਾ ਇੱਕ ਗੇਮ ਸੀ ਉਹਦੇ ਵਿੱਚ ਉਹ ਬੰਦੂਕਾਂ ਲੱਗੀਆਂ ਹੁੰਦੀਆਂ ਤੇ ਬੰਦੂਕਾਂ ਲੈਂਦਾ ਵਾ ਕਰੈਕਟਰ ਤੇ ਉਹ ਜਦੋਂ ਬੰਦੂਕਾਂ ਨਾਲ ਖਾਣੇ ਜਾਂਦਾ ਤੇ ਉੱਥੇ ਆਵਾਜ਼ ਹੁੰਦੀ ਸੁਪਰ ਪਾਵਰ। ਸੁਪਰ ਪਾਵਰ। ਉਹ ਸਿੱਕੇ ਘੱਟ ਹੋਣ ਉਹ ਕੱਢੇ ਉਦੋਂ ਕਹਿੰਦਾ ਨੋ ਫਾਇਰ ਨੋ ਫਾਇਰ। ਆਹੋ ਯਾਰ ਯਾਰ ਕੀ ਬਚਪਨ ਯਾਦ ਕਰਾ। ਓਏ ਇੱਕ ਹੋਏ ਟੇਕਨ 3 ਚ ਬਾਬਾ ਉਹ ਮੇਰਾ ਕੋਟ ਪਾ ਕੇ ਲਾਦਾ ਉਹ ਮੋਜ਼ਰ ਜੀ ਉਹਨੇ ਫੜੀ ਇਦਾਂ ਲਾਦਾ ਉਹਨੂੰ ਕਹਿੰਦੇ ਬਾਬਾ ਸਾਹਿਬਾਨ ਬਾਬਾ ਮਨੀ। ਸੈਜ਼ਦਾਨ ਬਾਬਾ। ਯਾਰ ਅਸੀਂ ਸਾਡੇ ਕੋਲ ਕੋਈ ਚੀਜ਼ ਭੇਜਣ ਸਹੀ ਗੋਰੇ ਕਸਮੇ ਅਸੀਂ ਉਹਦਾ ਐਸਾ ਮਜ਼ਾ ਲਈਦਾ। ਉਸਤਾਦ ਜੀ ਉਹ ਜਿਹੜੀ ਇੱਕ ਚਿੱਟੇ ਲਾਲ ਚਿੱਟੇ ਵਾਲੀ ਜਿਹੜੀ ਇੱਕ ਸਟੇਜ ਆਉਂਦੀ ਜਿੱਥੇ ਕਾਰ ਤੋੜਦਾ ਹਾਂ ਆਹੋ ਨਿਆਣਿਆਂ ਦੇ ਐਕਸਪ੍ਰੈਸ਼ਨ ਵੇਖਣ ਵਾਲੇ ਓਏ ਉਧਰੋਂ ਮਾਰ ਇਧਰੋਂ ਮਾਰ ਨਹੀਂ, ਮੂੰਹ ਵੇਖਣਾ ਨੇ ਐ ਮਾਰਨਾ ਨਾ ਉਹਨੂੰ ਲੜਾਰੀ ਐ ਹੁਣ ਐ ਆਪਣਾ ਚਾਂਸ ਭਰਿਆ। ਸਾਡੇ ਲਾਗੇ ਇੱਕ ਬਾਬੇ ਨੇ ਬਾਬਿਆਂ ਵਾਲੀ ਗੇਮ ਰੱਖੀ ਆ ਉਹ ਨਮਾਜ਼ ਅੱਲਾ ਦੀ ਕਸਮ ਇੱਕ ਬੱਚਾ ਵੇਖਿਆ ਖੇਡਦਾ ਇਹ ਖੜਾ ਵਾ ਇੰਜ ਖੜਾ ਖੇਡਦਾ ਨਾ ਮਰ ਇੰਜ ਥੱਲੇ ਗੇਂਦ ਹੋ ਕੇ ਇੰਜ ਮਾਰ ਗੇਮ ਥੱਲੇ ਡਿੱਗ ਪਿਆ। ਉਸਤਾਦ ਜੀ ਇਦਾਂ ਦਾ ਇੱਕ ਬੱਚਾ ਸਾਡੇ ਮਹੱਲੇ ਸੀ ਉਹ ਗੇਮ ਖੇਡਣੇ ਤੇ ਐ ਹੈਂਡਲ ਕਰਾਂਗੇ ਆਹ ਤੇ ਉਹਦੇ ਕਿਤੇ ਹੈਂਡਲ ਟੁੱਟ ਗਿਆ ਤੇ ਹੈਂਡਲ ਉੱਤੇ ਫੜ ਕੇ ਨਹੀਂ ਕਈ ਬੰਦੇ ਸਕਰੀਨ ਨਾਲ ਨਹੀਂ ਵੇਖਦੇ ਕਈ ਬੱਚੇ ਉਹ ਸਿਰਫ ਹੈਂਡਲ ਟਿਕ ਟਿਕ ਉਹਨਾਂ ਨੂੰ ਪਤਾ ਹੈ ਫਾਰਮੂਲਾ ਲਾਉਣਾ ਉਧਰ ਨਹੀਂ ਵੇਖਦੇ ਉਹ ਭਾਵੇਂ ਨੁੱਕਰ 'ਚ ਖਾਲੀ ਜਗ੍ਹਾ ਤੇ ਮੁੱਕੇ ਮਾਰ ਰਿਹਾ। ਉਹ ਇੱਕ ਬੱਚੇ ਨੇ ਭਾਈ ਐਂਟ ਤੇ ਆਣ ਕੇ ਮਾਰ ਗਿਆ ਉਹਨੇ ਭਾਈ ਗੇਮ 'ਚ ਟੁੱਟਾ ਮਾਰਿਆ ਕਿਤੇ ਬੋਤਾ ਵੱਜ ਬਾਅਦ 'ਚ ਰੋਈ ਆਵੇ ਲੱਤ। ਉਹ ਵੈਕਿਊਮ ਵਾਲੀ ਗੇਮ ਦੇਖੀ ਆ ਜਿਹੜਾ ਐ ਕਰਕੇ ਦੁਸ਼ਮਣ ਵਿੱਚ ਹੀ ਖਿੱਚੀ ਜਾਂਦਾ ਉਹ ਮਸ਼ੀਨ ਜਿਹੀ ਤੇ। ਆਹੋ ਉਹ ਵੀ ABC ਬੜੀ ਵੀ ਪੁਰਾਣੀ ਇਕੱਠੀ ਜੋੜੇ ਕਰਦੇ ਪਾਉਣੇ ਦੀ ਹੁੰਦੀ। ਫਿਰ ਉਹ ਮੋਬਾਈਲ ਤੇ ਗੇਮ ਆ ਗਈ ਇੱਕ ਨਾ ਫੁੱਟਬਾਲ ਵਾਲੀ ਉਹ ਜਿਹਦਾ ਫਾਰਮੂਲਾ ਲੱਗਦਾ ਉਹ ਪਾਣੀ 'ਚ ਵੀ ਜਾਂਦਾ ਜੰਪ ਵੀ ਇਹ ਮਾਰਦਾ। ਟੇਕਨ 3 ਹੈ ਨਾ ਹਾਂਜੀ ਇਹ 'ਚ ਜਦੋਂ ਮੈਂ ਖੇਡਦਾ ਹੁੰਦਾ ਸੀ ਨਾ ਛੋਟੇ ਹੁੰਦੇ ਟੇਕਨ 3 ਆਇਆ ਜਿਹੜੀ ਆਹੀ ਸਟਰੀਟ ਫਾਈਟਰ। ਹਾਂਜੀ ਆਹੋ ਤੇ ਉਹ ਨਾ ਹੁਣ ਮਤਲਬ 2 ਚਾਂਸ ਮੇਰੇ ਆ 2 ਚਾਂਸ ਉਹਦੇ ਆ
ਤੇ ਹੁਣ ਜਦੋਂ ਉਹਨੇ ਮੇਰਾ ਚਾਂਸ ਮਰ ਗਿਆ ਨਾ ਇੱਕ, ਤੇ ਮੈਂ ਕਹਿਣਾ ਯਾਰ ਇੱਕ ਤੂੰ ਮਰਵਾ ਲਾ, ਫਿਰ ਆਪਾਂ ਬਹੁਤੀ ਖੇਡ ਲਾਂਗੇ, ਫਾਈਨਲ ਖੇਡ ਲਾਂਗੇ। ਇਦਾਂ ਤੋਂ ਦੂਜਾ ਵੀ ਮਾਰਤਾ ਤੇ ਮੈਂ 2 ਖੇਡ, ਇਦਾਂ ਮੈਂ 3 ਖੇਡ ਲੂੰਗਾ। ਉਹਨੇ ਕਹਿਣਾ ਚੱਲ ਠੀਕ ਹੈ। ਹੁਣ ਉਹ ਖਲੋਤਾ ਤੇ ਮੈਨੂੰ ਮਾਰਿਆ, ਮਰ ਗਿਆ। ਤਾਂ 2 ਸਟੇਜ ਆ, ਹੁਣ ਤੀਸਰੀ ਸਟੇਜ ਫਾਈਨਲ। ਤੇ ਫਾਈਨਲ 'ਚ ਅਕਸਰ ਮੈਂ ਮਾਰ ਦਿੰਦਾ ਹੁੰਦਾ ਸੀ ਜਿਹੜਾ ਦੇਖ ਕੇ। ਅੱਛਾ ਇਹ ਤੇ ਨਾ ਵੀਡੀਓ ਗੇਮਾਂ ਨਹੀਂ ਉਸਤਾਦ ਜੀ, ਸਾਡੇ ਮਹੱਲੇ ਨਾ ਇੱਕ ਹੁੰਦਾ ਸੀ ਬਾਲਾ, ਉਹ ਬਾਬਾ ਜੀ ਉਹਦੀ ਹਾਈਟ ਹੂਟ ਹੁੰਦੀ ਸੀਗੀ, ਤੇ ਮੇਰੀ ਨਾ ਸਟਰੀਟ ਫਾਈਟਰ ਬੜੀ ਮੈਂ ਹੰਡ ਕਰਦਾ ਹੁੰਦਾ ਸੀਗਾ, ਬੜੀ ਗੇਮ ਹੁੰਦੀ ਸੀ। ਤੇ ਉਹ ਡਬਲ ਜਦੋਂ ਚੈਲੰਜ ਹੋ ਜਾਂਦਾ ਸੀ ਨਾ, ਤੇ ਉਹ ਬਾਲੇ ਨੇ ਕੀ ਕਰਨਾ, ਤੇ ਮੈਂ ਉਹਨੂੰ ਮਾਰ ਦੇਣਾ, ਉਹਦੇ ਚਾਂਸ ਮਾਰਨੇ, ਤੇ ਉਸ ਕਰੈਕਟਰ ਨੇ ਹਾਰਦੇ ਹੋਣਾ, ਤੇ ਮੈਨੂੰ ਪਤਾ ਕੀ ਕਰਨਾ, ਉਹਨੇ ਅੱਜ ਧੱਕਾ ਦੇ ਕੇ ਇੱਧਰ ਕਰਕੇ ਤੇ ਖੇਡਣਾ ਮੈਨੂੰ ਪਰੇ ਕਰਕੇ, ਤੇ ਮੈਂ ਚੀਕਣਾ, ਮੈਂ ਖੜਾ ਭਾਈ ਭਾਈ, ਉਧਰੋਂ ਮੈਂ ਇੰਜ ਕਰਨਾ। ਨਹੀਂ ਬੜੇ ਡਰਾਮੇ ਹੁੰਦੇ ਸੀ ਕਈ ਐਵੇਂ, ਮਤਲਬ ਤੇਲੀ ਜੀ ਫਸਾ ਕੇ ਵਿੱਚ ਨਾ ਸਿੱਟ ਕੇ ਵੀ ਸ਼ਾਇਦ ਚੱਲ ਜਾਵੇ। ਆਹੋ ਫਿਰ ਕੁਸ਼ਤੀਆਂ ਲਈ ਅੱਛਾ ਫਿਰ ਘਾਟ ਜਾਂਦਾ ਸੀ ਤੇ ਮੁੱਕੇ ਮਾਰੀ ਦੇ ਸੀ। ਅੱਛਾ ਕਿਸ ਟਾਈਮ ਇਦਾਂ ਹੁੰਦਾ ਸੀ ਅੰਦਰੋਂ ਖਰਾਬ ਹੋ ਜਾਂਦੀ ਸੀ ਤੇ ਮੁੱਕਾ ਮਾਰਨਾ ਤੇ ਕਿੰਨੇ ਲੱਗ ਜਾਂਦੇ ਸੀ। ਆਹੋ ਲੱਗ ਜਾਂਦੇ, ਸਹੀ ਗੱਲ ਤੇ ਕੁਸ਼ਤੀਆਂ ਵਾਲੀ ਗੇਮ ਜਿਹੜੀ ਆਈ ਸੀ ਯਾਰ, ਉਹ ਵੀ ਬੜੀ ਖੇਡੀ ਯਾਰ, ਕੁਸ਼ਤੀਆਂ ਵਾਲੀ। ਆਹੋ ਅੱਛਾ ਇਹ ਤੇ ਹੋ ਗਿਆ ਨਾ। ਚਲੋ ਹੁਣ ਮੈਨੂਅਲ ਖੇਡਾਂ ਵੀ ਅੰਮੀ ਭਿੰਡੀਆਂ ਕੱਟ ਰਹੀ ਹੈ ਤੇ ਉਹਦੇ ਉਹ ਫੜ ਕੇ ਨਾ ਤੇ ਪੂਰੇ ਮੂੰਹ ਤੇ ਲਾ ਕੇ ਤੇ ਪੂਰੇ ਮੂੰਹ ਤੇ ਲਾ ਕੇ ਫਿਰ ਰਹੇ, ਲੈ ਇਹ ਕੀ ਆ। ਸਹੀ ਗੱਲ, ਚੁੰਝਾ ਬੜੀਆਂ ਚੀਜ਼ਾਂ ਘਰ ਐਸੀ ਹੁੰਦੇ ਸੀ ਜਿਹਦੇ ਅਸੀਂ ਇਸ ਚੱਕਰ 'ਚ ਹੁੰਦਾ ਸੀ ਵੀ ਆਹ ਉਤਲਾ ਸਾਨੂੰ ਦੇ ਦਿਓ। ਆਂਡਿਆਂ ਦੀ ਮੈਂ ਇੱਕ ਬਣਾਉਣਾ ਹੁੰਦਾ, ਪਤਾ ਚਲਗੋਜ਼ਿਆਂ ਦੀ ਮੈਂ ਪੱਖਾ ਬਣਾ ਲੈਂਦਾ ਸਾਂ। ਚਲਗੋਜ਼ੇ ਕੱਢ ਕੇ ਨਾ 4 ਚਲਗੋਜ਼ੇ ਦਾ ਅੱਧਾ, ਉਹਦੇ 'ਚ 2 ਤੀਲੀਆਂ ਮਾਚਿਸ ਦੀਆਂ ਇੱਧਰੋਂ ਵਾੜਨੀਆਂ ਤੇ 2 ਇੱਧਰੋਂ ਮਾਚਿਸ ਦੀ, 1 ਚਲਗੋਜ਼ੇ ਵਾੜ ਦੇਣੀਆਂ। ਦਰਮਿਆਨ 'ਚ ਉਹਦੇ ਇੱਕ ਚਲਗੋਜ਼ਾ ਐਸਰਾ ਲਾ ਕੇ ਉਹ 'ਚ ਮਾਚਿਸ ਤੀਲੀ ਰੱਖ ਕੇ ਨਾ ਤੇ ਉਹਨੇ ਪੱਖੇ ਨੂੰ ਘੁੰਮਣਾ ਪਾਵੇ ਜੀ, ਪੰਬੀਰੀ ਟੈਪ ਬਣਾ ਲੈਣੀ। ਸਾਈ ਚੂਈ ਚੂਆ ਖੇਡਿਆ ਕਦੇ? ਚੂਈ ਚੂਆ ਬੜਾ ਖੇਡਿਆ ਮੈਂ। ਅੱਛਾ ਓਏ ਹੋਏ ਹੋਏ ਚੂਈ ਚੂਆ ਦੀ ਖੇਡ ਮੈਂ ਕਮਾਈ ਦੇ ਪੈਰ ਤੇ ਮਾਰਿਆ ਉਹਨੇ, ਕੀ ਮੈਨੂੰ ਬਦਦੁਆਵਾਂ, ਅਜ਼ੀਮ ਬਦਦੁਆਵਾਂ ਨੇ ਦਿੱਤੀਆਂ ਮੈਨੂੰ ਕਸਮ ਹੈ। ਸਾਜੀ ਰੈਗਲਿਆਂ ਦਾ ਟ੍ਰੈਂਡ ਹੁੰਦਾ ਸੀ, ਰੈਕਲੇ। ਹਾਂ ਰੈਕਲੇ ਯਾਰ, ਰੈਕਲੇ ਭਾਈ ਨੂੰ ਦੱਸ ਦੋ, ਕਿਸੇ ਨੂੰ ਨਹੀਂ ਪਤਾ ਲੱਗਦਾ। ਰੈਕਲਾ ਹੁੰਦਾ ਯਾਰ, ਪਤਾ ਹੋਇਆ ਯਾਰ ਸਾਰਿਆਂ ਨੂੰ। ਨਹੀਂ ਉਹਨਾਂ ਨੂੰ ਨਹੀਂ ਪਤਾ। ਜਿਵੇਂ ਆ 2 ਸੀਖਾਂ, ਆ 2 ਸੀਖਾਂ ਹੁੰਦੀਆਂ, ਉਹਨਾਂ ਦੇ ਵਿੱਚ ਜਗ੍ਹਾ ਹੁੰਦੀ ਆ, ਇੱਕ 'ਚ ਕਿੱਲੀ ਹੁੰਦੀ ਹੈ, ਇੱਕ 'ਚ ਉਹ ਪਟਾਸਪੁਰ ਵਾਲੀ ਜਗ੍ਹਾ ਹੁੰਦੀ, ਉਹਦੇ ਇੰਜ ਭਾ ਕੇ ਨਾ ਇੰਜ ਭਰ ਕੇ ਉਹਨੂੰ ਸਾਰੇ ਆਲੇ ਦੁਆਲੇ ਖੜੇ ਵੇਖ ਰਹੇ ਐ ਭਰ ਰਿਹਾ ਨੂੰ। ਉੱਪਰੋਂ ਫਿਰ ਉਹਦੇ ਕਾਗਜ਼ ਰੱਖਣਾ, ਇੱਕ ਗੱਤਾ ਟੈਪ ਰੱਖ ਕੇ, ਜਿਹੜੇ ਸੀ ਨਾ ਇਹ ਜਿਹੜੇ ਮਤਲਬ ਕਾਰੀਗਰ, ਉਹਨਾਂ ਨੇ ਆਪਣਾ ਹਿਸਾਬ ਵਾਲਾ ਕਾਗਜ਼ ਰੱਖਣਾ, ਉਹਦੇ ਉੱਤੇ ਇੰਜ ਰੱਖ ਕੇ ਹੱਥ ਝਾੜ ਕੇ ਇੰਜ ਫੜ ਕੇ ਉਹਨੂੰ ਫਿਰ ਰਿਹਾ ਬਾਜ਼ਾਰ 'ਚੋਂ, ਤੇ ਪਿੱਛੇ ਬੱਚੇ ਫਿਰ ਰਹੇ। ਹਾਏ ਵਾਹ, ਉਹਨੇ ਮਾਰਨਾ ਕੰਧ 'ਚ ਡਾਵਾ। ਉਹਦੀ ਬਾਤ ਸੀ ਉਹਦੀ। ਅੱਛਾ ਵੈਸੇ ਹੈ ਸਟੂਪਿਡ ਦੌਰ ਹੀ ਸੀ ਉਹ। ਨਹੀਂ ਇਦਾਂ ਦਾ ਇਹ ਸਟੂਪਿਡਿਟੀ ਹੈ ਨਾ, ਸ਼ੋਰ ਕਰਕੇ ਕਿਸੇ ਨੂੰ ਆਵਾਜ਼ਾਰ ਕਰਨਾ। ਯਾਰ ਮੇਰੇ ਵਿਆਹ ਤੇ ਕਸਮੇ ਬੜੇ ਰੈਕਲੇ ਚੱਲੇ ਆ, ਮੇਰੇ ਹਰ ਯਾਰ ਨੇ ਰੈਕਲੇ ਬਣੇ। ਇੱਕ ਰੈਕਲਾ ਹੁੰਦਾ ਸੀ ਬਾਂਸ ਵਾਲਾ, ਉਹ ਵੱਡਾ ਰੈਕਲਾ ਹੁੰਦਾ ਸੀ, ਉਹਦੇ ਵਿੱਚ ਉਹ ਖਿੱਚਦੇ ਸੀਗੇ ਦੂਰ ਤੇ, ਉਹ ਬੜਾ ਉਹਦਾ ਸੇਬੇ ਵਾਲਾ ਬੰਬ ਹੁੰਦਾ ਸੀ, ਚੌਰਸ ਉਹਦੇ ਤੇ ਸਾਰਾ ਸੇਬਾਂ ਲਪੇਟਿਆ ਹੁੰਦਾ ਸੀ, ਉਹਦੀ ਉਹ ਵੀ ਬਹੁਤ ਤਬਾਹੀ ਸੀ। ਤੁਸੀਂ ਇੱਕ ਜਹਾਜ਼ ਵੇਖਿਆ ਏਡੀ ਜਿਹੀ ਟਿੱਕੀ ਹੁੰਦੀ ਸੀ, ਉਹਨੂੰ ਅੱਗ ਲਾਉਣੀ, ਉਹਨੇ ਜਾ ਕੇ ਉਹਨੂੰ ਅਸੀਂ ਕਹਿੰਦੇ ਸਾਂ ਰੀਠਾ ਹੁੰਦਾ ਸੀ। ਉਹ ਇੱਕ ਬੰਬ ਹੁੰਦਾ ਸੀ ਉਸਤਾਦ ਜੀ, ਜਿਹੜਾ ਕੰਧ 'ਚ ਮਾਰ ਕੇ ਉਹ ਨਾਮ ਹੀ ਕਰੋ, ਉਹ ਐਵੇਂ ਫਿਲਮਾਂ 'ਚ ਵੇਖ ਕੇ। ਅੱਛਾ ਬੱਚਿਆਂ ਨੇ ਨਾ ਉਹਨੂੰ ਇਹ ਸੋਚਿਆ ਕਿ ਫੂਕ ਮਾਰਨਾ ਚਾਹੀਦਾ, ਫਿਲਮਾਂ 'ਚ ਵੇਖ ਕੇ ਨਾ ਤੇ ਉਹਦੀ ਐਵੇਂ ਆਦਤ ਪੈ। ਅਸਲ 'ਚ ਉਹ ਪਤਾ ਕਿੱਥੋਂ ਬੱਚਿਆਂ ਨੇ ਦੇਖਿਆ, ਪਿੰਨ ਜਿਹੜਾ ਕੱਢਦਾ ਨਹੀਂ, ਪਿੰਨ ਨਹੀਂ ਕੱਢਦਾ, ਜਿਹੜਾ ਹੈਂਡ ਗ੍ਰਨੇਡ ਹੁੰਦਾ, ਉਹਦੀ ਪਿੰਨ ਕੱਢਦੇ ਤੇ ਉਹ ਬੱਚੇ ਉਹ ਨਿੱਕੇ ਨੂੰ ਫੜ ਕੇ ਉਹ ਕਾਪੀ ਉਹਦੀ ਕਰਦੇ ਸੀ ਹੈਂਡ ਗ੍ਰਨੇਡ ਦੀ। ਅੱਛਾ ਭਾਈ ਨੇ ਲਸਣ ਟੈਪ ਲੱਗਦਾ ਸੀਗਾ ਉਹ। ਅੱਛਾ ਉਹ ਕਰਾਰਾ, ਜਿਹੜੇ ਕਰਾਰੇ ਹੁੰਦੇ ਸੀ ਨਾ ਬਹੁਤੇ ਵੱਜਦੇ ਸੀ। ਅੱਛਾ ਫਿਰ ਕੀ ਕਰਨਾ ਵੀ ਚੰਗਾ, ਅਗਲੇ ਨੇ ਸੋਹਣਾ ਉਸ ਟਾਈਮ ਮਤਲਬ 50 ਲੱਖ ਰੁਪਏ ਮਕਾਨ ਤੇ ਲਾਇਆ, ਬਾਹਰ ਪੱਤਰ, ਅਸੀਂ ਸੋਹਣੀ 2 ਰੁਪਏ ਦੀ ਚਿੜ ਲੈਣੀ ਹੈ, ਉਹਦੇ ਪੂਰੇ ਮਕਾਨ ਤੇ ਲਿਖਾ ਕੱਟ ਸਾਜੀ ਚਪੇੜਾ ਵੀ ਕਹਿੰਦੇ ਸੀ, ਚਪੇੜ ਚੜ ਉਹਨੂੰ ਟਕ। ਅੱਛਾ ਫਿਰ ਇੱਕ ਉਹ ਗਲਾਸ 'ਚ ਪਾਉਣਾ, ਗਲਾਸ 'ਚ ਪਾ ਗਿਆ, ਉਹਨੂੰ ਵਿੱਚ ਚਲਾ ਕੇ ਨਾ ਉਹਨੇ ਅੰਦਰ ਭੁੜਕਣਾ ਪੜਾ, ਗਲਾਸ ਵਿੱਚ ਕਰੇ ਉਹਦੇ ਵਿੱਚੋਂ ਟਕ। ਸਾਜੀ ਇੱਕ ਪਟਾਕਾ ਹੁੰਦਾ ਸੀ, ਕੌਲੀ ਤੇ ਰੱਖ, ਉਹ ਇਹੀ ਆ ਕੌਲੀ ਡਾਉਣੀ। ਨਹੀਂ ਉਹਦੇ ਕਿਸੇ ਦੇ ਵੀ ਥੱਲੇ ਰੱਖ ਦੋ ਨਾ, ਉਹ ਤੇ ਲੋਕੀ ਬਹੁਤ ਦਾਪੜੇ ਰੱਖ ਦੇਣੇ ਸੀ। ਮੈਂ ਬਾਬਾ ਜੀ ਸਾਡੇ ਮਹੱਲੇ ਰਜ਼ਾਬਾਦ 3 ਨੰਬਰ ਬਾਜ਼ਾਰ 'ਚ, 2 ਨੰਬਰ 'ਚ ਨਹੀਂ ਸੀ ਇੰਨਾ ਹੁੰਦਾ, 3 ਨੰਬਰ ਬਾਜ਼ਾਰ 'ਚ ਨਾ ਬੜਾ ਮਜ਼ਾ ਹੁੰਦਾ ਸੀ। ਇੱਧਰਲੀ ਸਾਈਡ ਤੇ ਨਾ ਸਾਡੀ 7-8 ਨੰਬਰ ਗਲੀ, 6 ਨੰਬਰ ਗਲੀ 'ਚ ਬਹੁਤ ਨਿਜ਼ਾਮ ਇਦਾਂ ਦਾ ਹੁੰਦਾ ਸੀ। ਉੱਥੇ ਸਾਡੇ ਮਾਨਾ ਗੇਮਾਂ ਵਾਲਾ ਸੀ, ਹਾਲੇ ਵੀ ਹੈਗਾ, ਸ਼ਹੀਦਾਂ ਪਕੌੜਿਆਂ ਵਾਲਾ। ਤੇ ਉਹ ਸ਼ਹੀਦਾਂ ਹੁਣ ਉਸਤਾਦ ਜੀ ਸ਼ਬਰਾਤ ਦੀ ਰਾਤ ਤੇ ਉਹਨੂੰ ਸਾਰੇ ਕਹਿ ਰਹੇ ਸ਼ਹੀਦੇ ਇੱਥੇ ਸਾਰੇ ਹੀ ਪੂਰੇ ਦਿਨਾਂ ਦੇ ਆ, ਤੈਨੂੰ ਇਹਨਾਂ ਦਾ ਪਤਾ ਵਾ, ਤੂੰ ਨਾਲ ਆ। ਨਹੀਂ ਉਹਨੇ ਇੱਥੇ ਸਿਗੜ ਲਾਇਆ ਹੁੰਦਾ ਸੀ ਤੇ ਉਹਨੇ ਕਹਿਣਾ ਕੋਈ ਨਹੀਂ। ਅੱਛਾ ਹੁਣ ਇੱਕ ਕਰੈਕਟਰ ਸਾਰੇ ਹੀ ਉੱਥੇ, ਯਾਨੀ ਚੇਜ਼ੇਬਾਜ਼ ਕਰੈਕਟਰ ਸੀ, ਵੱਧ ਤੋਂ ਵੱਧ ਫਿਲਮਾਂ ਵੱਡੀਆਂ। ਉਹ ਜਨਾਬ ਜੀ ਉਹਨੇ ਸੋਹਣੀ ਦੁਕਾਨ, ਇੰਜ ਇੱਧਰ ਪਕੌੜੇ ਸਮੋਸੇ ਆਂਡੇ ਟਿੱਕੀਆਂ ਫਲਾਣਾ ਚਿਪਸ, ਇੱਧਰ ਮੱਛੀ ਚਿਕਨ ਫਲਾਣਾ, ਇੰਜ ਉਹਨੇ ਪੂਰਾ ਅੱਡਾ ਲਾਇਆ।
ਇੱਥੇ ਉਹਨੇ ਵੱਡਾ ਚਟਨੀ ਵਾਲਾ ਪੂਰਾ ਭਰ ਕੇ ਰੱਖਿਆ ਕਰੈਕਟਰ ਨੇ। ਇੱਕ ਕਰੈਕਟਰ ਆਇਆ ਸੇਬੇ ਵਾਲਾ ਬੰਬ ਨਹੀਂ ਹੁੰਦਾ, ਉਹਨੂੰ ਸਾਰੇ ਰੋਕ ਰਹੇ ਤੇ ਆਪਣੇ ਵੱਲੋਂ ਬਿਲਕੁਲ ਟੱਚਰ ਮੱਚਨ ਹੋ ਕੇ ਹੱਥ ਮੂੰਹ ਧੋ ਕੇ ਤੇ ਅੱਡੇ ਤੇ ਬੈਠਾ ਉਹਨੂੰ ਕਿ ਨਾਲ ਪਕੌੜੇ ਕੱਢ ਰਿਹਾ ਜੋ ਕੜਾਈ ਚੋਂ। ਤੇ ਕਰੈਕਟਰ ਆਇਆ ਤੇ ਉਹਨੇ ਇੰਜ ਕਰਕੇ ਕਹਿੰਦਾ ਛੀਦੇ ਆ 2 ਟਿੱਕੀਆਂ ਦੇਣਾ। ਹੁਣ ਛੀਦਾ ਇਹ ਟਿੱਕੀਆਂ ਦੇਣ ਲੱਗਾ, ਉਹਨੇ ਅੱਗ ਲਾ ਕੇ ਨਾ ਸੇਬੇ ਵਾਲਾ ਬੰਬ ਕਮ ਸੇ ਕਮ 10 ਤੋਂ 12 ਸਕਿੰਟ ਬਾਅਦ ਚੱਲਦਾ ਸੀ। ਉਹਨੇ ਸੋਹਣੀ ਅੱਗ ਲਾ ਕੇ ਨਾ ਜਦੋਂ ਉਹਦੇ ਦਿਨ ਅੱਗ ਚਲੀ ਗਈ ਉਹਨੇ ਪੂਰਾ ਉਹਦੇ 'ਚ ਰੱਖ ਕੇ ਉਹਦੀ ਚਟਨੀ 'ਚ ਤੇ ਅੰਦਰ ਡਬੋਤਾ। ਛੀਦੇ ਹੋਣੀ ਇੰਜ ਹੋਏ ਨੇ ਤੇ ਉਹ ਕਰੈਕਟਰ ਪਰੇ ਚਲਾ ਗਿਆ ਥੋੜਾ ਜਿਹਾ। ਉਹਨੇ ਕਿਹਾ ਯਾਰ ਪਾ ਚਟਨੀ ਪਾਈ ਮੈਂ ਉਹਨਾਂ। ਕਹਿੰਦਾ ਅੱਛਾ। ਸਾਡੀ ਇਹ ਛੀਦੇ ਹੋਣੀ ਨੇ ਸਿਗਰਟ ਨਹੀਂ ਹੱਥ 'ਚ ਤੇ ਇਹ ਚਟਨੀ ਚੋ ਰਹੀ, ਇਹ ਚਟਨੀ ਚੋ ਰਹੀ ਪੂਰੇ ਇੱਧਰ ਚਟਨੀ ਇੱਧਰ ਚਟਨੀ 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 ਹੋਈ ਪਈ ਹੈ। ਤੇ ਛੀਦੇ ਨੇ ਪਹਿਲੀ ਗਾਲ ਕੱਢੀ ਦੀ ਆ ਤੇ ਇੰਜ ਉਹਦਾ ਸਾਰਾ ਹਿਸਾਬ ਹੱਥ ਉਹਦਾ ਸਿਗਰਟ ਦੇ ਉੱਤੇ ਚਟਨੀ ਪਈ, ਉਹਦੇ ਕੜਾਹੇ 'ਚ ਚਟਨੀ ਯਾਰ ਉਹ ਪੂਰਾ ਪਾਟਾ ਉਹਦਾ ਹਿਸਾਬ। ਸਾਰੇ ਚਾਚਾ ਛੀਦੇ ਤੈਨੂੰ ਮੈਂ ਕਿਹਾ ਸੀ ਨਾ, ਉਹੀ ਕਰੈਕਟਰ ਆ ਕੇ ਵਿੱਚ ਕਹਿ ਰਿਹਾ ਤੈਨੂੰ ਕਿਹਾ ਸੀ ਨਾ ਕਰ, ਹਰਾਮ ਦੇ ਨੇ ਸਾਰੇ ਉਹੀ ਕਰੈਕਟਰ ਆਪੇ ਹੀ। ਅੱਛਾ ਹੁਣ ਉਹਦੇ ਪਿਛਲੇ ਘਰ ਨਾ ਮੇਰੇ ਫੁੱਫੜ ਦਾ ਘਰ ਸੀ ਪਿਛਲਾ, 12 ਭਰਾ ਸੀ ਮਾਸ਼ਾਅੱਲਾ ਤੇ ਇੱਕੋ ਘਰ 'ਚ ਰਹਿੰਦੇ ਸਾਰੇ। ਤੇ ਹੁਣ 12 ਭਰਾ ਨੇ ਸਾਰੇ ਮਾਸ਼ਾਅੱਲਾ ਜਵਾਨ। ਤੇ ਘਰ ਉਹਨਾਂ ਦਾ ਇੰਝ ਲੱਗਦਾ ਸੀ ਯਾਰ ਜਿਵੇਂ ਨਾ ਇਹ ਬੈਤਲ ਖੁਲਾਫ ਆ ਕਿਸੇ ਨਾ ਹਲਚਲ ਮਚੀ ਕਿਸੇ ਰਸ਼ੀ ਜਗ੍ਹਾ ਦਾ ਬੈਤਲ ਖੁਲਾਫ ਰਸ਼ੀ ਜਗ੍ਹਾ ਦਾ ਇਸ ਟਾਈਮ ਦਾ। ਤੇ ਉਹ ਹੁਣ ਅੰਦਰ ਜਾ ਰਹੇ ਬਾਹਰ ਆ ਰਹੇ ਅੰਦਰ ਜਾ ਰਹੇ ਬਾਹਰ ਇਹੀ ਜਾਣਾ, ਇੱਕ ਜਾ ਰਿਹਾ ਦੂਜਾ ਆ ਰਿਹਾ ਇੰਝ। ਹੁਣ ਉਹਨਾਂ 'ਚ ਇੱਕ ਨਾ ਕਰੈਕਟਰ ਸੀ ਉਹਦਾ ਨਾਂ ਸੀ ਬਿੱਲਾ। ਚੁੱਪ ਤੇ ਮੀਸਣਾ ਤੇ ਚੁੱਪ ਬਸ, ਮਤਲਬ ਉਹਨੇ ਗੱਲ ਹੀ ਨਹੀਂ ਕਰਨੀ, ਸਿਰਫ ਉਹਨੇ ਹਿਸਾਬ ਲਾਉਣਾ ਵੀ ਮੈਂ ਗੇਮ ਕੀ ਪਾਉਣੀ ਤੇ ਪੱਕਾ ਮੂੰਹ ਉਹਦਾ। ਉਹਨੇ ਹੁਣ ਛੀਦਾ ਜਿਹੜਾ ਸੀ ਨਾ ਉਹਨੇ ਪਿਆਲੀਆਂ ਆਪ ਨਾਲ ਹਾਇਆ ਹੁੰਦਾ ਸੀ ਰਸ਼ੀਦ ਨਾਸ਼ਤੇ ਵਾਲਾ, ਠੀਕ ਹੈ ਜੀ। ਕਰੈਕਟਰ ਨੇ ਨਾ ਇੱਕ ਪਿਆਲਾ ਗੈਪ ਕਰ ਲੈਣਾ, ਚੌਥੇ ਪੰਜਵੇਂ ਦਿਨ ਦੂਜਾ ਪਿਆਲਾ ਗੈਪ, ਤੀਜਾ ਪਿਆਲਾ। ਉਹਨੇ 20-25 ਪਿਆਲੇ ਇਕੱਠੇ ਕਰ ਲੈਣੇ ਮਹੀਨੇ 'ਚ। ਉਸ ਤੋਂ ਬਾਅਦ ਜਦੋਂ ਉਹਨੇ ਦੇਖਣਾ ਨਾ ਕਿ ਅੱਜ ਠੀਕ ਆ ਮੌਸਮ, ਜ਼ਰਾ ਮੇਰੀ ਨਾਲ ਡਰਾਈ ਫਰੂਟ ਦੀ ਦੁਕਾਨ ਆ ਤੇ ਮੈਂ ਵੀ 12-1 ਵਜੇ 2 ਵਜੇ ਬੰਦ ਕਰਨੀ ਤੇ ਛੀਦੇ ਨੇ ਵੀ, ਤੇ ਬਾਕੀ ਸਾਰਾ ਬਾਜ਼ਾਰ ਬੰਦ ਹੁੰਦਾ ਸੀ, ਅਸੀਂ ਇਕੱਠੇ ਬੰਦ ਕਰਨੀ ਦੁਕਾਨ। ਤੇ ਉਹਨਾਂ ਦਾ ਘਰ ਆ ਪਿੱਛੋਂ, ਉਹਨਾਂ ਦੇ ਘਰ ਦੇ ਵਿੱਚੋਂ ਦੁਕਾਨਾਂ ਨੇ, ਸਾਡੀਆਂ ਦੁਕਾਨਾਂ ਦੇ ਉੱਤੇ ਉਹਨਾਂ ਦਾ ਬਨੇਰਾ ਵਾ, ਯਾਨੀ ਉੱਥੋਂ 12 ਸੜਕ ਆ। ਇਹ ਛੀਦਾ ਤੇ ਮੈਂ 2 ਵਜੇ ਦਾ ਟਾਈਮ, 2:15 ਵਜੇ ਦਾ, ਸੜਕ 'ਚ ਇੱਕ ਪਿਆਲਾ ਆਇਆ ਢਾ। ਛੀਦਾ ਕੌਣ ਆ? ਕੋਈ ਨਹੀਂ। ਅੱਛਾ ਜੀ। ਉਹਨੇ ਨਹੀਂ ਗੌਰ ਕੀਤਾ, 5 ਮਿੰਟ ਲੰਘੇ ਨੇ ਦੂਜਾ ਪਿਆਲਾ ਢਾ। ਛੀਦੇ ਨੇ ਪਿਆਲਾ ਦੇਖਿਆ ਨਾ, ਉਹਦੀਆਂ ਪੱਤਰੀਆਂ ਜੋੜ ਕੇ ਤੇ ਰਸ਼ੀਦ ਨਾਸ਼ਤੇ ਵਾਲਾ ਤੇ 2:30 ਵਜੇ ਗਾਲਾਂ ਕੱਢ ਰਿਹਾ ਉਹਨੂੰ ਤੇ ਉਹ ਪਿਆਲੇ ਤੇ ਪਿਆਲਾ ਸਿੱਟੀ ਜਾ ਰਿਹਾ, ਉਹਨੇ ਸੜਕ ਭਰਤੀ। ਇਹਨੂੰ ਇਹ ਚੀਜ਼ੇ ਹੁੰਦੇ ਸੀ। ਉਹਨਾਂ ਦੇ ਘਰ ਚੌਲ ਪੱਕੇ ਨਾ, ਉਹਨਾਂ ਦੇ ਘਰ ਚੌਲ ਪੱਕੇ ਤੇ ਹੁਣ ਉਹ ਚਟਨੀ ਨਹੀਂ ਸੀ ਦਿੰਦਾ ਕਿਉਂਕਿ ਮਾਸ਼ਾਅੱਲਾ 12 ਭਰਾ ਨੇ, ਵਿੱਚੋਂ 4-5 ਵਿਆਹੇ ਵੀ ਨੇ, ਉਹਨਾਂ ਦੇ ਬੱਚੇ ਵੀ ਨੇ। ਹੁਣ ਅਗਰ ਚੌਲਾਂ ਤੇ ਕਹਿ ਦੇਣ ਕਿ ਕੋਈ ਨਹੀਂ ਚਟਨੀ ਛੀਦੇ ਕੋ ਲੈ ਲਓ, ਤੇ ਛੀਦੇ ਕੋ ਕਿੱਥੇ ਚਟਨੀ ਨਹੀਂ, ਠੀਕ ਹੈ ਨਾ। ਹੁਣ ਚਟਨੀ ਉਹਨੇ ਕਿੱਦਾਂ ਪਾਉਣੀ? ਉਹ ਕਰੈਕਟਰ ਆਇਆ, ਛੀਦੇ 2 ਟਿੱਕੀਆਂ ਆਲੂ ਵਾਲੀਆਂ ਤੇ ਹੱਥ 'ਚ ਉਹਨੇ ਇੱਕ ਬਾਉਲ ਫੜਿਆ, ਆ 4 ਆਲੂ ਵਾਲੀਆਂ ਟਿੱਕੀਆਂ ਪਾ ਦੇ, 2 ਪਾ ਦੇ, ਪਾਈਆ ਚਿਪਸ ਪਾ ਦੇ। ਹੁਣ ਛੀਦਾ ਉਹ 'ਚ ਪਾਈ ਜਾ ਰਿਹਾ ਕੜਾਹੀ 'ਚ। ਹੁਣ ਕੜਾਹੀ 'ਚ ਉਹਨੂੰ ਲੱਗਣੇ ਨੇ 2 ਮਿੰਟ ਗਰਮ ਹੁੰਦਿਆਂ ਤੇ ਉਹਨੂੰ ਕਹਿੰਦਾ ਇਹ 'ਚ ਚਟਨੀ ਪਾ ਦੇ। ਉਹਨੇ ਇੰਝ ਚਟਨੀ ਪਾਈ ਹੈ ਸਾਰੇ ਸਮਾਨ ਦੀ ਤੇ ਇੰਝ ਰੱਖੀ ਹੈ ਤੇ ਕਰੈਕਟਰ ਨੇ ਫੜੀ ਹੈ ਤੇ ਘਰ ਆ ਕੇ ਚੌਲਾਂ ਤੇ ਪਾ ਕੇ ਖਾ ਲਿਆ। ਅੱਛਾ ਮਟੀਰੀਅਲ ਉੱਥੇ ਹੀ ਉਹਨੇ ਫਿਰ ਗਰਮ ਕਰਕੇ 4 ਗਾਲਾਂ ਕੱਟ ਕੇ ਉੱਤੇ ਰੱਖ ਲਿਆ। ਉਸਤਾਦ ਜੀ ਇੱਕ ਨਾ ਆਈਟਮ ਹੁੰਦੀ ਸੀ ਜਿਹੜੀ ਸਿਗਰਟ 'ਚ ਭਰਦੇ ਹੁੰਦੇ ਸੀਗੇ ਆਹੋ, ਉਹ ਪਟਾਖਾ ਉਹਨਾਂ ਦਾ ਨੁਕਸਾਨ ਵੀ ਬਹੁਤ ਹੁੰਦੇ ਸੀ। ਬਾਹਰ ਭਾਈ ਨੁਕਸਾਨ ਵੀ ਬੜੇ ਹੁੰਦੇ ਸੀ। ਸਾਡੇ ਮਹੱਲੇ ਇੱਕ ਸੋਚ ਨਾਂ ਦਾ ਮੁੰਡਾ ਸੀ, ਸੋਚ, ਉਹਦਾ ਨਾਂ ਸੀ ਸੋਚ। ਉਹਨੇ ਸਾਰੀ ਦਿਹਾੜੀ ਦੇਖਣਾ ਵਾ, ਜਿਹਦੇ ਘਰ ਵਿਆਹ ਨੇੜੇ ਆ ਗਿਆ ਨਾ, ਦਿਨ ਨੂੰ ਰੱਖੇ ਤੇ ਉਹਨਾਂ ਨੇ ਕਿਹਾ ਵੀ ਮਹਿੰਦੀ ਮੁੰਦੀ, ਤੇ ਉਹਨਾਂ ਦੇ ਘਰ ਜਾ ਕੇ ਉਹਨੇ ਕਹਿਣਾ ਭਾਜੀ ਪੈਸੇ ਮੈਂ ਲੁੱਟਣੇ, ਕੋਈ ਬੰਦਾ ਨਾ ਨੇੜੇ। ਆਹੋ। ਅੱਛਾ, ਸਾਡੇ ਸ਼ਰਤਾਂ ਉੱਥੇ ਲੱਗਣੀਆਂ। ਹੁਣ ਸ਼ਰਤਾਂ ਕੀ ਲੱਗ ਰਹੀਆਂ ਨੇ ਕਿ 14 ਅਗਸਤ ਆ ਜਾਂ ਈਦ ਆ ਤੇ ਰਾਤ ਨੂੰ ਸਾਰੇ ਕਰੈਕਟਰ ਇਕੱਠੇ ਹੋ ਗਏ ਨੇ। ਹੁਣ ਈਦ ਆ ਜਾਂ 14 ਅਗਸਤ, ਸ਼ਰਤਾਂ ਲੱਗਦੇ 500 ਰੁਪਈਆ ਬਹੁਤ ਹੁੰਦਾ ਸੀ ਉਦੋਂ, ਅੱਜ ਦਾ 5000 ਟੈਪ। ਉਦੋਂ ਜੋ ਕਿਸੇ ਬੰਦੇ ਨੇ ਕਹਿ ਦੇਣਾ ਕਿ ਓਏ ਬਾਬਰ ਤੈਨੂੰ 5000 ਰੁਪਇਆ ਦਿਆਂਗਾ, ਗੋਇਆ ਖਾਣਾ ਓਏ ਚਮਚੀ ਤੇ ਰੱਖ ਕੇ, ਤੇ ਕਰੈਕਟਰ ਐਸੇ ਉਹਨੇ ਕਹਿਣਾ ਠੀਕ ਹੈ ਲਿਆਓ। ਉਹਨੇ 5000 ਦੇ ਨਾਲ ਆਲੇ ਦੁਆਲੇ ਰਾਊਂਡ ਲੱਗਾ, ਉਹਨੇ ਚਮਚੀ ਗੋਹੇ ਦੀ ਭਰਨੀ ਖਾ ਜਾਣਾ, ਲਿਆਓ 5000 ਰੁਪਏ। ਇੰਜ ਦੇ ਕਰੈਕਟਰ ਸੀ। 24 ਬੋਤਲਾਂ ਵਾਲਾ ਡਾਲਾ
ਇੰਨੇ ਮਿੰਟਾਂ 'ਚ ਪੀਣਾ। 24 ਬੋਤਲਾਂ ਜਿਹੜੀਆਂ 24 ਬੋਤਲਾਂ ਨਾਲ ਡਾਲਾਂ ਦਾ ਪੀ ਜਾਂਦੇ ਸੀ। 1.5 ਲੀਟਰ ਵਾਲੀ ਬੋਤਲ ਉਦੋਂ ਸਵਾ ਤੋਂ ਨਹੀਂ ਸੀ ਹੁੰਦੀ। 1.5 ਲੀਟਰ ਵਾਲੀ ਬੋਤਲ ਹੱਥ ਪਿੱਛੇ ਬੰਨ੍ਹ ਲੈਣੇ, ਮੂੰਹ ਨਾਲ ਚੁੱਕਣੀ ਇੰਜ ਕਰਕੇ ਤੇ ਖਾਲੀ ਕਰਕੇ ਥੱਲੇ ਰੱਖਣੀ, ਇੰਜ ਦੀਆਂ ਸ਼ਰਤਾਂ ਲੱਗ ਰਹੀਆਂ। ਵਾਹ ਮਤਲਬ ਬਹੁਤ ਐਟਮਾਂ ਹੁੰਦੀਆਂ ਸੀ। ਹਾਂ ਉਹ ਦੌਰ ਡਿਜੀਟਲ ਹੋ ਗਿਆ, ਇਹ ਚੀਜ਼ਾਂ ਹੀ ਖਤਮ। ਅੱਛਾ ਇਹ ਸੀ ਮਤਲਬ ਸਾਡੀ ਮਤਲਬ 90 ਤੋਂ 2000 ਤੱਕ ਦੇ ਵਿੱਚ ਗੇਮ ਸੀ ਇਹ। ਤੁਹਾਡੀ ਮਤਲਬ ਤੁਹਾਡੇ ਤੇ 90 ਤੋਂ 2000 ਤੱਕ ਨਿੱਕਾ ਜਿਹਾ ਐਡਾ ਸੀ, ਮੈਂ ਉਦੋਂ ਕੱਚੀ ਕੁੱਚੀ ਪਾ ਕੇ ਫਿਰਦਾ ਹੁੰਦਾ ਸਾਂ। ਮਤਲਬ ਕਿ ਉਹ 10 ਸਾਲ ਤੁਸੀਂ ਦੇਖੇ। ਮੇਰੇ ਬੇੜੇ ਨੂੰ ਮੋਟਰਸਾਈਕਲ ਲੈ ਕੇ ਤੇ ਸੁਜ਼ੂਕੀ ਗੋਲ ਬੱਤੀ ਵਾਲੀ। ਹਾਂ 50 ਨਹੀਂ 100 ਉਹ ਚੌਰਸ ਟੈਂਕੀ ਜੀ ਇੰਜ ਅਜੀਬ ਜੀ ਹਾਂਜੀ ਪੁਰਾਣੀ। ਤੇ ਬੜਾ ਸ਼ੌਕ ਮੈਨੂੰ, ਤੇ ਮੈਂ ਜਾ ਰਿਹਾ ਐਨੂੰ ਤੇ ਮੈਨੂੰ ਲੱਗਿਆ ਤਾਂ ਗੇਅਰ ਨਹੀਂ ਸਹੀ ਲੱਗ ਰਿਹਾ। ਮੈਂ ਨਾ ਇੱਕ ਮਿਸਤਰੀ ਕੋਲ ਚਲਾ ਗਿਆ, ਮੈਂ ਕਿਹਾ ਯਾਰ ਠੀਕ ਕਰਨੀ। ਉਹਨੇ ਕਹਿੰਦਾ ਲੈ ਜੀ ਇਹਦਾ ਸਾਰਾ ਇੱਦਾਂ ਹੋਣਾ ਇੱਦਾਂ ਹੋਣਾ ਇੱਦਾਂ ਹੋਣਾ। ਮੈਂ ਕਿਹਾ 100-200 ਰੁਪਏ ਲੱਗੂਗਾ, ਮੈਂ ਅੱਬੂ ਨੂੰ ਕਹੂੰਗਾ ਦੇ ਦੇਣਗੇ। ਭਾਜੀ ਉਹਨੇ 3 ਦਿਨ ਬਾਅਦ ਮੈਨੂੰ ਮੋਟਰਸਾਈਕਲ ਦਿੱਤੀ, ਪੂਰਾ ਇੰਜਨ ਕਰਤਾ ਉਹਦਾ। ਉਹਦਾ ਸਾਰਾ ਕੁਝ ਉਹਦਾ ਸਾਰਾ ਕੁਝ ਮੈਂ ਉਹਨੂੰ ਕਿਹਾ ਠੀਕ ਕਰਦੀ। ਉਹਨੇ ਕਰ ਕੁਰ ਕੇ ਸਾਰਾ ਕੁਝ ਹਰ ਚੀਜ਼ ਕਰਕੇ ਤੇ ਕਹਿੰਦਾ 5000 ਰੁਪਏ ਦੇ ਦਿਓ। ਮੈਂ ਉਹਨੂੰ ਲੈ ਗਿਆ ਅੱਬੂ ਦੇ ਕੋਲ ਆ ਗਿਆ ਦੁਕਾਨ ਤੇ ਖੜੇ। ਮੈਂ ਕਿਹਾ ਜੀ ਇਸ ਤਰ੍ਹਾਂ ਗੱਡੀ ਠੀਕ ਕਰਾਈ ਹੈ ਤੇ ਕਿੰਨੇ ਪੈਸੇ? ਉਹਨੂੰ ਕਹਿੰਦਾ ਜੀ 5000 ਰੁਪਏ। ਕਹਿੰਦਾ 5000 ਕਾਹਦਾ? ਕਹਿੰਦਾ ਜੀ ਇੰਜਨ ਪੂਰਾ ਹੋਇਆ। ਅੱਬੂ ਮੇਰੇ ਕਹਿੰਦਾ ਯਾਰ ਇੰਜਨ ਪੂਰਾ ਹੋਇਆ ਤੇ ਕੀ ਇੰਜਨ ਹੋਇਆ ਕੀ ਸੀ? ਮੈਂ ਕਿਹਾ ਜੀ ਇਹਦਾ ਗੇਅਰ ਦੂਸਰਾ ਹਟਦਾ ਸੀ। ਕਹਿੰਦੇ ਹਟ ਗਿਆ। ਮੈਂ ਕਿਹਾ ਨਹੀਂ ਉਂਝ ਹੀ ਹਟਦੇ ਆ। ਤੇ ਕਹਿੰਦੇ 5 ਕਾਹਦਾ ਲਿਆਈ? ਉਹਨੂੰ ਕਹਿੰਦੇ ਉਹ ਜੀ ਮੈਂ ਕਰ ਦਾਂਗਾ, ਉਹਦੀ ਗਰਾਰੀ ਇੱਦਾਂ। ਮੇਰੇ ਅੱਬੂ ਕਹਿੰਦੇ ਤੈਨੂੰ ਪਤਾ ਮੈਂ ਕਿੰਨੇ ਦੀ ਲਈ ਹੈ? ਤੈਨੂੰ ਪਤਾ ਕਿੰਨੇ ਕੁ ਦੀ ਹੈ? ਕਹਿੰਦਾ ਹੀ ਪਤਾ ਨਹੀਂ। ਮੇਰੇ ਅੱਬੂ ਕਹਿੰਦੇ ਮੈਂ 4500 ਦੀ ਲਈ। ਤੂੰ ਇੰਜਨ ਤੇ 5000 ਲਾ ਲਿਆ। ਓਏ ਵਾਹ ਵਾਹ ਠੀਕ ਆ ਜੀ। ਤੇ ਮੇਰਾ ਅੱਬਾ ਕਹਿੰਦਾ ਉਹਨੂੰ ਹੁਣ ਮੇਰੇ ਤੇ ਵੀ ਵੱਟ ਬੜਾ, ਤੇ ਮੈਂ ਵੀ ਬੜਾ ਸ਼ਰਮਿੰਦਾ ਜਾਂ ਕੱਚਾ ਖੜਾਂਗਾ ਯਾਰ ਹੈ ਕੀ। ਤੇ ਮੇਰਾ ਅੱਬਾ ਕਹਿੰਦਾ ਯਾਰ 5000 ਤੇ ਨਹੀਂਗਾ ਤੇ ਕੀ ਕਰਨਾ ਫਿਰ? ਕਹਿੰਦਾ ਮੋਟਰਸਾਈਕਲ ਦੇ ਦਿਓ। ਮੇਰਾ ਅੱਬਾ ਕਹਿੰਦਾ ਲੈ ਜਾ। ਮੋਟਰਸਾਈਕਲ ਲੈ ਗਿਆ। ਕਾਪੀ ਵੀ ਹੁਣ ਦੇਤੀ, ਸਾਰਾ ਕੁਝ ਦੇਤੀ। ਇੰਜਨ ਕਰਾਇਆ ਤੇ ਗੱਡੀ ਵੀ ਦੇਤੀ। ਅੱਛਾ ਉਸਤਾਦ ਜੀ ਤੁਸੀਂ ਗੇਮਾਂ ਗੂਮਾਂ ਵੀ ਖੇਡਦੇ ਰਹੇ? ਬਹੁਤ। ਕਦੀ ਕੋਈ ਸ਼ਹਿਰ ਰਖਾ ਕੇ ਆਏ ਤੁਸੀਂ ਜਿਵੇਂ ਬੰਦਾ ਜੁੱਤੀ ਲਪਾ ਕੇ? ਹਾਂ ਬੜੀ ਵਾਰੀ। ਭੁੱਲਣ ਦਾ ਮੈਂ ਸ਼ਹਜ਼ਾਦਾ ਸੀ। ਨਹੀਂ ਗੇਮਾਂ ਦੇ ਪੈਸੇ ਨਾ ਨਿਕਲੇ ਹੁਣ ਤੇ ਉਹਨਾਂ ਨੇ ਕਿਹਾ ਕਿ ਅਕਸਰ ਕਹਿੰਦੇ ਨੇ ਨਾ ਭਾਈ ਨਹੀਂ ਉਹ ਨਹੀਂ ਮੈਂ ਕਦੀ ਕੰਮ ਕੀਤਾ। ਉਹ ਨਹੀਂ ਰੋਣਾ। ਨਹੀਂ ਉਹ ਮੈਂ ਕ੍ਰਿਕਟ ਦਾ ਮੈਂ ਅੱਗੇ ਵੀ ਸੁਣਾਇਆ ਇੱਕ ਵਾਰੀ ਵਾਕਿਆ, ਫੇਰ ਸੁਣਾਵਾਂਗਾ ਕਿਉਂਕਿ ਬਹੁਤ ਸਾਰੇ ਦੋਸਤ ਨਵੇਂ ਅਟੈਚ ਹੋਏ ਨੇ। ਉਹ ਬਹੁਤ ਮਜ਼ੇਦਾਰ ਆ ਮੇਰਾ। ਸਾਡਾ ਸੀ ਕ੍ਰਿਕਟ ਕਿੱਦਾਂ ਦੀ ਹੁੰਦੀ ਸੀ ਮਹੱਲੇ 'ਚ। ਗੇਂਦ ਗਵਾਚਣੀ ਤੇ ਕੀ ਹੋਣਾ, ਕਿਹਦੇ ਘਰ ਗੇਂਦ ਜਾਣੀ, ਕਿੱਦਾਂ ਮਗਰ ਜਾਣਾ, ਕੀ ਹਿਸਾਬ ਕਿਤਾਬ ਕਰਨਾ, ਟੇਪ ਕਿਹਦੇ ਕੋ ਆ, ਟੇਪ ਕਿਹਦੀ ਜੇਬ 'ਚ ਆ, ਟੇਪ ਲੁਕੋ ਕੇ ਰੱਖਣੀ। ਠੀਕ ਆ ਜੀ। ਛਾਪਰ ਕਿਹਦੀ ਜੇਬ 'ਚ ਸਾਡੇ ਨਾਲੀ 'ਚੋਂ ਹੱਥ ਪਾ ਕੇ ਗੇਂਦ ਕੱਢਣੀ। ਉਹ ਛਾਪਰ ਵਾਲਾ ਮੁੰਡਾ ਲੈਦਾ ਹੁੰਦਾ ਸੀ, ਟੇਪ ਵਾਲਾ ਲੈਦਾ ਹੁੰਦਾ ਸੀ। ਫਿਰ ਜਿੱਥੇ ਟੱਕ ਲੱਗਣਾ ਉੱਥੇ 2 ਕਵਲ ਕਰ ਲੈਣੇ। ਫਿਰ ਟੇਪ ਵਾਲਾ ਮੋਤਬਰ ਟੈਪ ਕਰੈਕਟਰ ਹੁੰਦਾ ਸੀ। ਠੀਕ ਹੈ। ਪੈਸੇ ਪਾ ਕੇ ਗੇਂਦ ਲਈ ਆ, ਪੈਸੇ ਪਾ ਕੇ ਬੱਲਾ। ਤੇ ਉਹਨੂੰ ਕਹਿੰਦਾ ਯਾਰ ਮੈਂ ਵੀ ਪੈਸੇ ਪਾਏ ਆ ਰਾਤ ਮੈਨੂੰ ਤੇ ਨਹੀਂ ਪਾਈ। ਹੁਣ ਜਿਹਦੇ ਘਰ ਗੇਂਦ ਬੱਲਾ ਪਿਆ ਉਹ ਦੇ ਨਹੀਂ ਰਿਹਾ ਤੇ ਬਾਕੀ ਉਹਨੂੰ ਕਹਿ ਰਹੇ ਨੇ ਕਿ ਭਾਈ। ਫਿਰ ਇੱਕ ਪਾਸੇ 6 ਜਣੇ ਨੇ, ਇੱਕ ਪਾਸੇ 7 ਜਣੇ ਨੇ। ਕੀ ਕਰੀਏ ਹੁਣ? 7ਵੇਂ ਨੇ ਕਹਿਣਾ ਮੈਂ ਵੀ ਖੇਲਣਾ। ਉਹਨੂੰ ਕਹਿਣਾ ਘਰੇਲੂ ਕੱਟਾ ਬਣ ਜਾ, ਘਰ ਦੀ ਬਿੱਲੀ। ਦੋਵਾਂ ਪਾਸੇ ਖੇਡ। ਬੱਲਾ ਲੈ ਲੈਣਾ, ਉਹਦੀ ਗ੍ਰਿਪ ਇੱਕ ਜਣੇ ਨੇ ਕਰਾਉਣੀ, ਇੱਕ ਜਣੇ ਨੇ ਕਹਿਣਾ ਤੰਦੀ ਕਰਾ ਦੇਣਾ ਮੈਂ ਥੱਲੋਂ। ਆਪ ਕਰਨਾ, ਆਪ ਮਾਝਾ ਲਾ ਕੇ ਉਹਨੂੰ ਉਹਦੇ ਤੋਂ ਲਾ ਕੇ ਤੰਦੀ ਕਰਨੀ। ਅੱਛਾ ਫਿਰ ਕੀ ਕਰਨਾ? ਫਿਰ 1-2 ਮਾਠੇ ਪਲੇਅਰ ਆ, ਉਧਰ ਇੱਕ ਚੰਗਾ ਪਲੇਅਰ ਆ, ਉਹ 2 ਦੇ ਕੇ 1 ਲੈ ਲੈਣਾ। ਰਲ ਮਿਲ। ਉਧਰ 8 ਹੋ ਗਏ, ਇੱਧਰ 7 ਨੇ। ਉਹ ਇੱਕੋ ਹੀ ਪਲੇਅਰ ਵੱਡੀ ਦੁਨੀਆ ਲੈ ਲੈਣੀ। 2 ਆਪਣੇ ਦੇ ਦੇਣੇ ਫਿੱਕੇ। ਚਲੋ ਓਏ ਉਹਨਾਂ ਕੋਲ 1 ਲੈ ਲੈਣਾ। ਇਹ ਸੌਦੇਬਾਜ਼ੀ ਹੋ ਰਹੀ। ਅੱਛਾ ਉਹ ਜਿਹੜਾ ਚੰਗਾ ਹੁੰਦਾ ਸੀ ਨਾ ਉਹਨੇ ਅਕਸਰ ਕਹਿਣਾ ਵੀ ਯਾਰ ਨਹੀਂ ਮੈਨੂੰ ਮੈਂ ਤੈਨੂੰ ਇੱਕ ਦਿਨ ਇੱਥੇ ਦੱਸਿਆ ਨਹੀਂ ਸੀ ਕਿ ਉਸਤਾਦ ਜੀ ਸਾਈਕਲ ਨੂੰ ਇੰਜ ਪੂਰਾ ਅਗਲਾ ਚੱਕਾ ਮੋੜ ਕੇ ਸੀ ਉਹ ਬਣਾਇਆ ਹੁੰਦਾ ਸੀ ਅਕਸਰ ਵਿਕਟ। ਹਾਂਜੀ। ਤੇ ਮੈਂ ਇੰਜ 2-3 ਬਾਲ ਖੇਲੇ ਨੇ। ਮੇਰਾ ਛੋਟੀ ਸਾਈਕਲ ਉਹਦਾ ਚੱਕਾ ਬਣਾ ਕੇ ਤੇ ਅੱਧੀ ਕਵਰ ਖੇਲੀ ਹੈ ਮੈਂ। ਤੇ ਮੈਂ ਪਿੱਛੇ ਦੇਖਿਆ ਤੇ ਹੈ ਹੀ ਨਹੀਂ, ਸਾਈਕਲ ਹੀ ਨਹੀਂ ਆ। ਗੇਂਦ ਇੰਜ ਹਾਂ ਲੈ ਬੜੇ ਚੁੱਕੇ ਜਾਂਦੇ। ਗੇਂਦ ਇੰਜ ਗਈ ਆ। ਮੈਂ ਕਿਹਾ ਮੈਂ ਆਊਟ ਕਿਉਂ ਨਹੀਂ ਹੋਇਆ? ਮੈਂ ਦੇਖਿਆ ਤੇ ਪਿੱਛੇ ਵਿਕਟ ਹੀ ਨਹੀਂ। ਵਿਕਟ ਕੋ ਰੇਡ ਕੇ ਲੈ ਗਏ। ਬੜਾ ਮਜ਼ਾ ਆਉਂਦਾ ਸੀ ਸਾਡੇ ਨਾਲ। ਹੁਣ ਯਾਨੀ ਛਿੱਕਾ ਬੰਦਾ ਮਾਰਦਾ ਨਾ ਤੇ ਖੁਸ਼ੀ ਆ। ਸਾਡੇ ਛਿੱਕਾ ਜਿੱਥੇ ਵੱਜਦਾ ਸੀ ਨਾ ਉੱਥੇ ਘਰ ਸੀ, ਉੱਥੋਂ ਗੇਂਦ ਨਹੀਂ ਸੀ ਆਉਂਦੀ ਤੇ ਡਰਦੇ ਸੀ ਹਰ ਕੇ ਕਿ ਯਾਰ ਛਿੱਕਾ ਨਾ ਕਿਤੇ ਜਜ਼ਬਾਤੀ ਹੋ ਕੇ ਵੱਜ ਜਾਏ। ਯਾਨੀ ਇਹ ਡਰ ਸੀ। ਸਹੀ ਗੱਲ। ਤੇ ਹੁਣ ਇੱਕ ਕਰੈਕਟਰ ਮੈਂ ਉਹਨੂੰ ਬਾਲ ਕਰਾਇਆ, ਉਹਨੇ ਡੈਬਾ। ਅੱਛਾ ਹੁਣ ਗੇਂਦ ਜਾ ਰਹੀ ਹੈ, ਮੈਂ ਵੀ ਦੇਖ ਰਿਹਾ ਕਰਕੇ। ਉਹ ਮੇਰੇ ਵੱਲ ਦੇਖ ਰਿਹਾ ਮਰਿਆ ਪਿਆ ਕਿ ਮੈਂ ਅੱਗਿਆ ਛਿੱਕਾ ਮਾਰ ਕੇ ਘਬਰਾਇਆ ਵਾ ਤੇ ਇੰਝ ਦੇਖ ਰਿਹਾ। ਤੇ ਮੈਂ ਉਹਨੂੰ ਕਹਿ ਰਿਹਾ ਇਹ ਲੈ ਕੇ ਤੁਸੀਂ ਆਉਣੀ ਆ। ਇਹ ਗਈ ਹੈ ਖਾਲਾ ਜ਼ਰੀਨਾ ਦੇ ਘਰ। ਉਹਨੇ ਕਹਿਣਾ ਕਿੱਧਰ ਗਈ? ਮੈਂ ਕਹਿਣਾ ਖਾਲਾ ਜ਼ਰੀਨਾ ਨਾਲ ਡੈਥ।
ਖਾਲਾ ਜ਼ਰੀਲਾਂ ਲੋ ਗੇਂਦ ਇਦਾਂ ਹੀ ਆ ਵਿੱਚੋਂ ਜਿਵੇਂ ਅੱਲਾ ਮਾਫੀ ਦੇਵੇ ਕੋਈ ਕਿਸੇ ਦੀ ਕੁੜੀ ਕੱਢ ਕੇ ਲਿਆਉਣੀ। ਇਹ ਜਦਾ ਚੋਂ ਹਿੱਸਾ ਮੰਗ ਲਿਆ। ਸਾਡੇ ਇੱਕ ਬਾਬਾ ਹੁੰਦਾ ਸੀ ਉਹਦੇ ਖਾਲਾਂ ਦੇ ਘਰ ਦੇ ਨਾਲ, ਵਿਹੜੇ 'ਚੋਂ ਬੈਠਾ, ਹੁੱਕਾ ਉਹਨੇ ਪੀਣਾ ਤੇ ਖੰਘ, ਤੇ ਉਹਦੀ ਇੱਕੋ ਹੀ ਦੁਆ ਹੁੰਦੀ ਸੀ, ਯਾ ਅੱਲਾ ਕਿਸੇ ਬੱਚੇ ਦੀ ਗੇਂਦ ਆਵੇ। ਓਏ ਸਦੀਕ ਜੀ ਐ ਹੁਣ ਬੈਠਾ ਵਾ ਤੇ ਗੇਂਦ ਚਲੀ ਗਈ, ਤੇ ਹੁਣ ਸਾਰੇ ਕਰਕੇ ਨਾ ਉਹ ਪਾ ਰਹੇ ਨੇ ਕਿ ਤੂੰ ਜਾਣਾ ਕਿੰਨੇ ਜਾਣਾ। ਹੁਣ ਜਿਹੜਾ ਜਿਹਦੀ ਵਾਰੀ ਆ ਗਈ ਨਾ, ਉਹ ਅੰਦਰ ਜਾ ਕੇ ਨਾ ਸਲਾਮ ਅਲੈਕੁਮ ਬਾਬਾ, ਹਾਂ ਵਾਲੈਕੁਮ, ਆ ਜਾ ਗੇਂਦ ਆਈ। ਗੇਂਦ ਉਹਨੇ ਕਹਿਣਾ ਲੈ ਆ। ਅੱਛਾ ਜੀ। ਪੌੜੀ ਪਹਿਲੀ ਪੌੜੀ ਤੱਕ ਬਿਲਕੁਲ ਸਲੋ ਮੋਸ਼ਨ ਆ, ਪੌੜੀ ਤੋਂ ਬਾਅਦ ਆਵਾਜ਼ ਰਹੀ ਟਕ 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 ਟਕ, ਤੇ ਫਿਰ ਪਹਿਲੀ ਪੌੜੀ ਆ ਕੇ ਉਦਾਂ ਹੀ ਸਲੋ ਲੈ ਆ। ਹਾਂਜੀ ਚਲੋ, ਤੇ ਹੁਣ ਪਿੱਛੇ ਆ ਕੇ ਤੇ ਬਾਹਰ ਉਹਨੇ ਕਹਿਣਾ ਯਾਨੀ ਕੀ ਗੇਮਾਂ ਹੁੰਦੀਆਂ ਸੀ ਯਾਰ। ਅੱਜ ਸਾਡੇ ਅੱਛਾ ਫਿਰ ਕੀ ਹੋਣਾ, ਗੇਮ ਚੱਲ ਜਾਣੀ ਆ। ਕੱਲ ਹੀ ਗੇਂਦ ਆਈ ਆ, ਅੱਛਾ ਲੈ ਹੀ ਪਹਿਲੇ ਜਾ ਉੱਥੋਂ ਪਿਆਜ਼ ਲਿਆ ਕੇ ਉਹ ਬਾਕੀ ਖਿਲਾੜੇ ਗੇਂਦ ਵੀ ਕਹਿੰਦੇ ਆ, ਤੇ ਉਹ 3 ਨੰਬਰ ਦਾ ਅੱਜ ਪਿਆਜ਼ ਲੈ ਰਿਹਾ ਜਿਹਨੂੰ ਅਸੀਂ ਗੇਂਦ ਲੈਣ ਭੇਜਿਆ। ਅੱਛਾ ਉਸਤਾਦ ਜੀ ਸਾਡੇ ਮਹੱਲੇ ਹਾਜੀ ਸਾਹਿਬ ਸਨ, ਤੇ ਇੱਕ ਹੋਰ ਹੁੰਦਾ ਸੀ ਸਾਡਾ ਕਬੂਤਰ ਆਇਆ ਉੱਥੇ, ਆਓ ਇਹ ਵੀ ਗੇਮ ਸੀ। ਉਹ ਹਾਜੀ ਸਾਹਿਬ ਦੇ ਨਾ ਬੜੇ ਪੋਲਾਈਟ ਜੇ, ਬੜੇ ਸ਼ਫੀਕ ਜੇ ਇਨਸਾਨ ਸੀ, ਤੇ ਅਸੀਂ ਨਾ ਉਹਨਾਂ ਦੇ ਘਰ ਗੁੱਡੀ ਚੱਲ ਜਾਣੀ ਨਾ, ਉੱਤੇ ਗੁੱਡੀ 3 ਮੰਜ਼ਿਲਾ ਬਿਲਡਿੰਗ, ਤੇ ਮੈਂ ਇੱਕ ਦਿਨ ਗਿਆ, ਮੈਂ ਕਿਹਾ ਹਾਜੀ ਸਾਹਿਬ ਉੱਤੇ ਗੁੱਡੀ ਆਈ ਮੇਰੀ, ਤੇ ਕਹਿੰਦਾ ਹਾਂ ਬੇਟਾ ਜਾਓ ਔਰ ਧਿਆਨ ਸੇ ਕहीं ਵੀ ਪਾँव ਨਾ ਫਿਸਲ ਜਾਏ। ਤੇ ਮੈਂ ਬੜੇ ਪਿਆਰ ਨਾਲ ਉਸਤਾਦ ਜੀ 3ਰੀ ਮੰਜ਼ਿਲ ਤੇ ਚੜ੍ਹਾ, ਪਸੀਨੋ ਪਸੀਨ, ਤੇ ਮੈਂ ਗੁੱਡੀ ਲਾ ਕੇ ਨਾ ਤੇ ਥੱਲੇ ਆਇਆ, ਤੇ ਕਹਿੰਦਾ ਬੇਟਾ ਪਾਣੀ ਪੀਏਗੇ? ਮੈਂ ਕਿਹਾ ਨਹੀਂ ਅੰਕਲ ਬਹੁਤ ਸ਼ੁਕਰੀਆ, ਆ ਜਾਓ ਇੱਧਰ ਬੈਠ ਜਾਓ। ਮੈਂ ਬਹਿ ਗਿਆ, ਉਹਨੇ ਫੜ ਕੇ ਮੇਰੀ ਗੁੱਡੀ ਪਾੜ ਦਿੱਤੀ। ਕਿਉਂ? ਉਹ ਏਡੇ ਪਿਆਰ ਨਾਲ ਕਿੰਨਾ ਹੀ ਗਲਤ ਕੰਮ। ਹਾਂ ਸਹੀ ਉਹਨੇ ਤਰੀਕਾ। ਕਰੈਕਟਰ ਨੇ ਨਾ ਉਹਨੂੰ ਕਹਿੰਦੇ ਹੁੰਦੇ ਸੀ ਝਾਂਬਾ। ਝਾਂਬਾ ਤੇ ਉਹ ਹੁੰਦਾ ਨਾ ਜਿਹਦੇ ਉੱਪਰ ਉਹ ਕਿੰਨਾ ਕੁਝ ਲੱਗਾ ਦਾ ਗੁੱਡੇ ਲਾ ਕੇ ਨਾ ਗੁੱਡੀਆਂ ਲੁੱਟਣ ਬਣਾਏ ਹੁੰਦੇ ਸੀ, ਤੇ ਉਹ ਓਏ ਹੋਏ। ਹਾਏ ਹਾਏ ਉਸਤਾਦ ਜੀ, ਉਸਤਾਦ ਮੈਂ ਇੱਕ ਬੰਦੇ ਦੇ ਨਾ ਬਾਬੇ ਦੇ ਮੂੰਹ ਤੇ ਹੱਥ ਏਦਾਂ ਮਾਰਿਆ, ਵੱਜਾ ਕਿੱਦਾਂ ਕਿ ਅਸੀਂ ਲਾਟੂ ਛੱਡ ਰਹੇ। ਉਸਤਾਦ ਉਹ ਕੋਈ ਤੇ ਬਾਬਾ ਆ ਰਿਹਾ ਪੈਦਲ, ਮੋਟੀਆਂ ਉਹਦੀਆਂ ਐਨਕਾਂ ਲੱਗੀਆਂ, ਤੇ ਮੈਨੂੰ ਨਹੀਂ ਪਤਾ, ਮੈਂ ਇੰਜ ਖਲੋ ਕੇ ਨਾ ਲਾਟੂ ਛੱਡ ਕੇ, ਤੇ ਜਦੋਂ ਖਿੱਚਿਆ ਨਾ ਇੰਜ ਰੱਸੀ ਉਹਦੇ ਆ ਪਈ ਬਾਬੇ ਦੇ। ਓਏ ਅੱਲਾ ਮਾਫੀ, ਮੈਂ ਖਲੋ ਗਿਆ, ਮੈਂ ਕਿਹਾ ਜੀ ਮੈਨੂੰ ਮਾਫੀ ਦੇ ਦਿਓ, ਮੈਨੂੰ ਮਾਰ ਲਓ, ਮੈਨੂੰ ਕੁੱਟ ਲਓ। ਉਹ ਵਿਚਾਰੇ ਨੂੰ ਹੋਸ਼ ਹੀ ਨਹੀਂ, ਕਿੰਨੀ ਦੇਰ ਲਾਟੂ ਭੁੱਲ ਗਿਆ ਸਾਨੂੰ ਕਿੱਥੇ ਗਿਆ। ਧਾਰ ਬੰਨੀ ਕਿ ਲਾਟੂ ਦੀ ਧਾਰ ਬੰਦਾ ਉੱਤੇ ਚੀਨੀ ਪਾ ਇੰਜ ਲਾਟੂ ਚਲਾ ਕੇ ਤੇ ਹੱਥ ਤੇ ਚੁੱਕ ਲੈਣਾ। ਆਹੋ ਹੱਥ ਚੁੱਕ ਲੈਣਾ। ਸਹੀ ਗੱਲ। ਸਾਜੀ ਮੇਰਾ ਪਤਾ ਕੀ ਹੋਇਆ, ਛੋਟਾ ਭਾਈ ਤੇ ਮੈਂ ਫਰੀਦ, ਬਸੰਤ ਦੀ ਰਾਤ, ਅੱਛਾ ਤੇ ਬੜਾ ਵੱਡਾ ਗੁੱਡਾ ਆ ਰਿਹਾ ਹੈ, ਤੇ ਅਸੀਂ 3 ਜਣੇ, ਮੈਂ ਤੇ ਮੇਰਾ ਛੋਟਾ ਭਰਾ ਪੋਮਾ, ਤੇ ਇੱਕ ਕੋਈ ਬਾਹਰਲਾ ਕਰੈਕਟਰ ਸੀ ਵੱਡਾ। ਤੇ ਹੁਣ ਮੈਂ ਸੋਚਣ ਡਿਆ ਉਹਦੇ ਕੋਲ ਢਾਂਗਾ ਵੀ ਸੀਗਾ। ਮੈਂ ਹੁਣ ਵੇਖਿਆ, ਮੈਂ ਕਿਹਾ ਮੇਰਾ ਭਰਾ ਤੇ ਮੈਂ ਤੇ ਨਾਲ ਆ ਕਰੈਕਟਰ, ਤੇ ਗੁੱਡਾ ਜਦੋਂ ਥੱਲੇ ਹੋਇਆ ਨਾ, ਪ੍ਰੀਤ ਮੈਂ ਮੁੰਡੇ ਨੂੰ ਚੱਪਾ ਪਾ ਲਿਆ, ਮੈਂ ਕਿਹਾ ਫੜ ਪਵੇ। ਉਹ ਇਦਾਂ ਹੁੰਦਾ। ਅੱਛਾ ਜਿਹਦਾ ਕੱਦ ਲੰਮਾ ਹੁੰਦਾ ਸੀ ਨਾ, ਉਹਦੀ ਸਹੀ ਮੌਜ ਹੁੰਦੀ ਸੀ। ਉਹਨੇ ਇੰਜ ਕਰੇ, ਇੰਜ ਫੜ ਕੇ ਨਾ ਕਹਿਣਾ ਚਲੋ ਇਹ ਪਰੋ ਫੜ ਲਿਆ ਇਹ ਨਿਲਾਮ ਹੁੰਦਾ। ਸਹੀ ਕੱਦ ਵੀ ਲੱਭੋ, ਉਹ ਢਾਂਗਾ ਵੀ, ਮੈਂ ਉਹਨੂੰ ਇੰਜ ਦਾ ਚੱਪਾ ਪਾਇਆ, ਮੈਂ ਛੋਟੇ ਨੂੰ ਕਿਹਾ ਪੜ, ਉਹਨੇ ਪੜਿਆ, ਮੈਂ ਕਿਹਾ ਨਸ ਘਰ ਲੈ ਜਾ। ਹੁਣ ਤੇ ਭਾਜੀ ਮਤਲਬ 10 ਸਾਲ ਦਾ ਬੱਚਾ, 8 ਸਾਲ ਦਾ ਬੱਚਾ, ਉਹਦੇ ਹੱਥ ਮੋਬਾਈਲ ਆ ਗਿਆ, ਉਹਦੀ ਸਾਰੀ ਦੁਨੀਆ ਉਹਦੇ ਵਿੱਚ ਹੀ, ਨਾ ਉਹਦੇ ਕੋਈ ਯਾਰ ਦੋਸਤ ਨਾਲ ਗੱਲਬਾਤ। ਆ ਨਹੀਂ ਫੈਜ਼ੀ ਛੋਟਾ ਗੇਮ ਡਿਲੀਟ ਕਰਦੀ ਫਰੀਦ, ਕਸਮ ਵਾਲੀ ਗੱਲ ਹੈ ਯਾਰ। ਇੰਜ ਉਹਨੂੰ ਕਿ ਜਿਵੇਂ ਮੈਂ ਉਹਦਾ ਕੋਈ ਜੀ ਮਾਰਤਾ, ਜਿਵੇਂ ਉਹਦਾ ਪਿਓ ਨਹੀਂ ਮਰ ਗਿਆ, ਪਬਜੀ ਖੇਡਦਾ ਹੋਣਾ, ਇੰਜ ਦਾ ਹੋ ਗਿਆ। ਪਬਜੀ ਖੇਡ ਰਿਹਾ ਸੀ। ਹਾਂਜੀ ਹਾਂ ਨਹੀਂ ਪਬਜੀ ਨਹੀਂ, ਉਹ ਸਟਰੀਟ ਫਾਈਟਰ ਜਿਹੜੀ ਉਹ ਨਹੀਂ ਉਹ ਖੇਡਦਾ, ਉਹ ਗੱਭਰੂ ਹਾਂ ਉਹ ਖੇਡਦਾ। ਅੱਛਾ ਓਕੇ। ਅਸੀਂ ਨਾ, ਮੇਰਾ ਛੋਟਾ ਭਾਈ ਉਸਤਾਦ ਜੀ ਨਵੀਂ ਚਿੰਗਜੀ ਪਾਕਿਸਤਾਨ ਚ ਆਈ, ਤੇ ਮੇਰੇ ਭਰਾ ਨੇ ਨਾ ਮੈਨੂੰ ਕਹਿੰਦਾ ਮੈਨੂੰ ਨਾ ਮੋਟਰਸਾਈਕਲ ਆ ਚਿੰਗਜੀ ਚਲਾਣੀ ਹੁੰਦੀ, ਤੇ ਮੈਂ ਉਦੋਂ ਸੌਦੀਆਂ ਤੋਂ ਛੁੱਟੀ ਆਇਆ, ਤੇ ਮੈਂ ਨਵਾਂ ਕਾਟਨ ਦਾ ਸੂਟ ਪਾਇਆ, ਮੈਂ ਕਿਹਾ ਚੱਲ ਹਾਂ ਚਲਾ। ਤਾਂ ਜੀ ਮੈਂ ਬਹਿ ਗਿਆ, ਤੇ ਪਿੱਛੇ ਨਿਆਣੇ ਸਾਰੇ ਚੜੇ, ਚਲੋ ਚਾਚੂ। ਹੁਣ ਮੈਨੂੰ ਕਹਿੰਦਾ, ਮੈਂ ਕਿਹਾ ਮਦਰ ਧਿਆਨ ਨਾਲ, ਕਹਿੰਦਾ ਉਹ ਟੈਨਸ਼ਨ ਨਾ ਲੈ, ਕੋਈ ਗੱਲ ਨਹੀਂ। ਤੇ ਅੱਗੇ ਹਨੇਰਾ ਹੁਣ ਨਾ, ਲਾਈਟ ਵੀ ਸਾਡੇ ਉਦੋਂ ਬੰਦ, ਤੇ ਉਸਤਾਦ ਜੀ ਥੋੜਾ ਜਿਹਾ ਚਿੰਗਚੀ ਅੱਗੇ ਗਿਆ, ਤੇ ਚਿੰਗਚੀ ਨਾ ਥੱਲੇ ਜਾ ਰਿਹਾ, ਥੱਲੇ। ਮੈਂ ਕਿਹਾ ਹਵਾ ਨਿਕਲ ਗਈ ਮਦਰ। ਥੋੜੀ ਦੇਰ ਬਾਅਦ ਕਹਿੰਦਾ ਨਹੀਂ ਟੈਨਸ਼ਨ ਨਾ ਲੈ, ਥੋੜਾ ਜਿਹਾ ਅੱਗੇ ਗਿਆ, ਤੇ ਥੋੜਾ ਜਿਹਾ ਪਾਣੀ, ਉਹ ਪੈਰਾਂ ਨੂੰ ਪਾਣੀ ਲੱਗਿਆ, ਤੇ ਮੈਂ ਨਾ ਥੱਲੇ ਵੇਖਿਆ, ਤੇ ਉਸਤਾਦ ਜੀ ਸੀ ਚੱਪੜ 'ਚ। ਓਏ ਯਾਰ ਹੁਣ ਸਾਡੇ ਆਲੇ ਦੁਆਲੇ ਪਾਣੀ, ਉਹਨੇ ਚੱਪੜ 'ਚ ਚਿੰਗਚੀ ਵਾੜਿਆ, ਅੱਧੇ ਨਿਆਣੇ ਵਿੱਚ, ਅੱਧੇ ਉੱਤੇ ਚੜੇ। ਯਾਰ ਅਸੀਂ ਨਵਾਂ ਚਿੰਗੀ ਲਿਆਂਦਾ, ਠੀਕ ਹੈ, ਮੈਂ ਮਾਮੂ ਨੂੰ ਲੈ ਕੇ ਦਿੱਤਾ, ਤੇ ਨਾ ਮੈਨੂੰ ਚਲਾਉਣਾ ਆਉਂਦਾ, ਤੇ ਨਾ ਕਿਸੇ ਨੂੰ, ਲਾਲੇ ਨੂੰ ਵੀ ਨਹੀਂ ਚਲਾਉਣਾ ਆਉਂਦਾ। ਲਾਲਾ ਕਹਿੰਦਾ ਚਲਾ ਲਾਂਗੇ ਯਾਰ, ਉਹ ਜਿਹਦੇ ਕੋਲ ਲਿਆ ਲਾ ਅਸੀਂ, ਉਹ ਕਹਿੰਦਾ ਤੁਹਾਡੇ 'ਚ ਚਲਾਉਣਾ ਆਉਂਦਾ ਕਿਸੇ ਨੂੰ?
ਅਸੀਂ ਕਿਹਾ ਚਲਾ ਲਾਂਗੇ, ਮੋਟਰਸਾਈਕਲ ਤਰ੍ਹਾਂ ਹੀ ਹੁੰਦਾ। ਲਾਲਾ ਜੀ ਕਹਿੰਦੇ ਚਲਾ ਲਾਂਗੇ। ਯਾਰ ਫਰੀਦ ਆ ਸੜਕ ਤੇ ਲਾਲਾ ਜੀ ਨੇ ਕਿੱਕ ਮਾਰੀ ਤੇ ਆ ਸਿੱਧਾ ਕੰਧ ਚ ਉਹ ਏਦਾਂ ਹੀ ਕਰਦਾ ਹੈ, ਉਹਦਾ ਨਹੀਂ ਹਿਸਾਬ ਲੱਗਦਾ। ਉਹ ਇੰਝ ਕਰਦਾ, ਉਹ ਰੋਕਦਾ ਵੀ ਨਹੀਂ ਮੁੜ ਕੇ। ਅੱਛਾ ਮੈਨੂੰ ਇੰਜ ਲੱਗਦਾ ਸੀ ਇੱਕ ਵਾਰੀ ਮੈਂ ਚਲਾਇਆ ਤੇ ਮੈਨੂੰ ਲੱਗਦਾ ਇੱਕ ਸਾਈਡ ਤੋਂ ਚੁੱਕਿਆ ਜਾਣ ਡਿਆ, ਲੇਕਿਨ ਉਹ ਹੁੰਦਾ ਨਹੀਂ ਐਸਾ। ਆਹੋ ਇਸ ਤਰ੍ਹਾਂ ਉਹ ਨਹੀਂ ਫਰੀਦ, ਉਹਦਾ ਨਹੀਂ ਯਾਰ ਹਿਸਾਬ, ਕੋਈ ਆਮ ਬੰਦਾ ਚਲਾ ਹੀ ਨਹੀਂ ਸਕਦਾ। ਭਾਵੇਂ ਜਿੱਡੀ ਮਰਜ਼ੀ ਤੂੰ 1 to 5 ਚਲਾ ਲੈ ਮੋਟਰਸਾਈਕਲ। ਨਹੀਂ ਉਹਦਾ ਕੋਈ ਹੋਰ ਹਿਸਾਬ। ਅੱਛਾ ਇਹਦਾ ਵੀ ਹਿਸਾਬ ਕਾਰ ਵਾਲਾ, ਕਾਰ ਦੇ ਵਿੱਚ ਅਨਨੋਨ ਬੰਦਾ ਪੈਂਦਾ ਨਾ ਤੇ ਉਹ ਬਜਾਏ ਬ੍ਰੇਕ ਦੇ ਉਹ ਰੇਸ ਤੇਜ਼ਦੇ ਹੀ ਪੈਂਦਾ ਵਾ। ਨਹੀਂ ਉਹ ਜਿਹਨੇ ਕਾਰ ਦੜਲ ਕਰਦੀ ਜਾ। ਕਾਰ ਦੇ ਵਿੱਚ ਵੀ ਅਗਰ ਤੁਸੀਂ ਡਰਾਈਵਰ ਹੋ ਨਾ ਤਾਂ ਨਾਲ ਜਿਹੜਾ ਡਰਾਈਵਰ ਕਦੀ ਨਾਲ ਡਰਾਈਵਰ ਤੋਂ ਮੁਤਮਿਨ ਨਹੀਂ ਹੁੰਦਾ। ਉਹਨੇ ਹੁੰਦਾ ਕਿ ਯਾਰ ਇਹਨੂੰ ਇਧਰੋਂ ਕੱਢਣੀ ਚਾਹੀਦੀ ਸੀ, ਤੂੰ ਐਨੂੰ ਕੱਢ ਲੈਣੀ। ਉਹ ਟੈਨਸ਼ਨ 'ਚ ਬੈਠਾ ਹੁੰਦਾ। ਅੱਛਾ ਫਿਰ ਕਈ ਲੋਕੀ ਕਰਦੇ ਆ ਕਿ ਇੱਕਦਮ ਅੱਗੇ ਕੋਈ ਚੀਜ਼ ਆ ਗਈ, ਜਿਹੜਾ ਇੱਧਰ ਬੈਠਾ ਉਹ ਆਪਣੀ ਲੱਤ ਨਾਲ ਖਾਲੀ ਜਗ੍ਹਾ ਤੇ ਕਸਮੇ, ਉਹ ਖਾਲੀ ਜਗ੍ਹਾ ਤੇ ਉਹਦੀ ਉਹ ਲੱਤ ਬ੍ਰੇਕ ਮਾਰੀ ਜਾ ਰਿਹਾ, ਉਹ ਚਲਾਉਣ ਉਹ ਤੇ ਉਹ ਇਧਰੋਂ ਇੰਜ ਬ੍ਰੇਕ ਮਾਰੀ ਜਾ ਰਿਹਾ ਕਿ ਵੀ ਰੋਕੇ। ਆਹੋ ਅੱਛਾ ਤੇ ਉਹ ਬੰਦਾ ਨਾਲ ਬੈਠਾ ਨਾ, ਜਿਹੜਾ ਡਰਾਈਵਰ ਨਾਲ ਦੂਸਰੀ ਸੀਟ ਤੇ ਜਿਹੜਾ ਗੱਡੀ ਚਲਾ ਰਿਹਾ ਨਾ, ਉਹਦੇ ਨਾਲ ਗੱਲਾਂ ਕਰਦਾ ਯਾਰ ਸ਼ਫਾਕ ਦੇ ਨਾਲ ਮੈਂ ਗੱਲ ਕੀਤੀ ਧਿਆਨ ਨਾਲ ਉਦਾਂ ਹੈ ਉਹਨੂੰ ਵੀ ਦੱਸੀ ਜਾਂਦਾ ਵੀ ਅੱਗੋਂ ਟਰੱਕ। ਮੈਂ ਡੈਜ਼ਰਟ ਪਹਿਲੀ ਵਾਰੀ ਗਿਆ ਨਾ ਜਦੋਂ ਤੁਸੀਂ ਨਾਲ ਸੀ ਤੇ ਮੈਂ ਅੱਗੇ ਬੈਠਾ ਆਪਣੀ ਨੂੰ, ਬੜਾ ਮੈਂ ਇਹਨਾਂ ਦਾ ਚੇਦਾ ਕਰ ਰਿਹਾ। ਨਹੀਂ ਉਹ ਸੱਚ ਮੈਂ ਡੈਜ਼ਰਟ ਮੈਂ ਜਾ ਰਿਹਾ ਅੱਗੇ ਬਹਿ ਕੇ, ਮੈਂ ਕਿਹਾ ਫੈਸਲ ਦਾ ਚੇਦਾ ਨਾ ਕਰ, ਫੈਸਲ ਕੁਛ ਨਹੀਂ ਹੁੰਦਾ ਯਾਰ, ਕੀ ਆ ਅਸੀਂ ਵੀ ਤੇ ਬੈਠੇ ਹੀ ਆ। ਤੇ ਮੈਂ ਦੇਖਿਆ ਤੇ ਅੱਗੇ ਸੜਕ ਹੈ ਨਹੀਂ ਤੇ ਉਹਦੀ ਸਪੀਡ ਵੀ ਨਹੀਂ ਘਟਣ ਦਈ, ਯਾਨੀ ਇਹ ਰੇਤ ਆ ਨਾ, ਰੇਤ ਦੇ ਉੱਤੇ ਗੱਡੀ ਜਾ ਰਹੀ, ਅੱਗੇ ਜਾ ਕੇ ਨਾ ਰੇਤ ਖਤਮ ਹੋ ਗਈ ਹੈ, ਬਿਲਕੁਲ ਕੱਖ ਨਹੀਂ। ਤੇ ਉਹ ਮੈਂ ਕਿਹਾ ਉਹਨੇ ਬ੍ਰੇਕ ਮਾਰੂਗਾ ਜਾਂ ਇੱਧਰ ਨੂੰ ਲਾਊਗਾ, ਅੱਗੇ ਤੇ ਹੈ ਨਹੀਂ ਸੜਕ, ਉਹ ਬ੍ਰੇਕ ਨਹੀਂ ਮਾਰ ਰਿਹਾ। ਜਦੋਂ ਬਿਲਕੁਲ ਉਹਨੇ ਬ੍ਰੇਕ ਨਹੀਂ ਨਾ ਮਾਰੀ, ਉਸਤਾਦ ਮੈਂ ਇੰਜ ਉਹਦਾ ਸਟੀਅਰਿੰਗ ਫੜ ਲਿਆ, ਕਹਿੰਦਾ ਛੋੜੋ, ਉਹ ਮੈਂ ਉਹਦਾ ਸਟੀਅਰਿੰਗ ਫੜਿਆ, ਉਹਨੇ ਇੰਜ ਮਾਰਿਆ, ਕਹਿੰਦਾ ਛੋੜੋ ਇਸਕੋ। ਕਰੈਕਟਰ ਨੇ ਇੰਜ ਪਾਈ ਥੱਲੇ। ਓਏ ਅੱਲਾ ਮਾਫੀ ਦੇ। ਫੈਸਲ ਜਿਹੜਾ ਐਰਕੀ ਡੈਜ਼ਰਟ ਤੇ ਸਾਨੂੰ ਬੰਦੇ ਨੇ ਘਮਾਇਆ ਨਾ, ਉਹਦੇ ਨਾਲੋਂ 10 ਗੁਣਾ ਜ਼ਿਆਦਾ ਡੇਂਜਰ ਸੀ ਉਹ ਬੰਦਾ। ਫਰਕ ਸੀਗਾ ਮੇਰੇ ਨਾਲ, ਫਰਕ। ਉਹਨੇ ਮਾਰਤਾ ਥਾਂ ਚੇਦੇ ਬਾਤ ਸੀ ਉਹ। ਓਏ ਮੇਰੇ ਮੌਲਾ, ਉਹ ਕੋਈ ਵੱਡਾ ਫਰੇਮ ਸੀ ਫਰੀਦ ਨੈਸ਼। ਉਹਦੇ ਵਿੱਚ ਪਤਾ ਕੀ ਹੋਇਆ, ਜਦੋਂ ਡੈਜ਼ਰਟ ਤੇ ਗਏ ਆ ਤੇ ਇਹਨਾਂ ਸਾਰਿਆਂ ਨੇ ਪਲਾਨ ਕੀ ਕੀਤਾ, ਐਸਨ ਭਾਈ ਨੇ, ਸੁਲਮਾਨ ਨੇ, ਕਿ ਫੈਸਲ ਨੂੰ ਨਾ ਅੱਗੇ ਪਾਣਾ ਹੈ, ਆਹੋ ਫੈਸਲ ਨੂੰ ਅੱਗੇ ਪਾਣਾ ਹੈ। ਤੇ ਹੁਣ ਉਹਨਾਂ ਦਾ ਪਲਾਨ ਫੇਲ ਕਿੱਥੋਂ ਹੋਇਆ ਕਿ ਉਹਨਾਂ ਨੂੰ ਉਸਤਾਦ ਜੀ ਨੂੰ ਨਹੀਂ ਦੱਸਿਆ। ਉਸਤਾਦ ਜੀ ਨੂੰ ਜੇ ਕਹਿ ਦਿੰਦੇ ਨਾ ਤੇ ਫੇਰ ਮੈਂ ਸ਼ਾਇਦ ਅੱਗੇ ਬਹਿ ਜਾਂਦਾ। ਉਹ ਫਰੀਦ ਭਾਈ, ਉਹ ਮੈਨੂੰ ਇਸ ਤੋਂ ਬਾਅਦ ਬਚਤ ਹੋ ਗਈ, ਉਹ ਬਾਣਾ ਮੈਨੂੰ ਸੀਗਾ। ਮੈਂ ਗਿਆ ਯਾਰ, ਮੈਂ ਕਿਹਾ ਉਹ ਭਾਈ ਮੈਂ ਨਹੀਂ ਯਾਰ, ਮੈਂ ਆਪਣੇ ਉਸਤਾਦ ਨੂੰ, ਫਿਰ ਉਸਤਾਦ ਜੀ ਕਹਿੰਦੇ ਯਾਰ ਉਹਨੇ ਨਹੀਂ ਬਹਿਣਾ ਹੈਗਾ। ਉਹਨਾਂ ਨੂੰ ਵੀ ਨਹੀਂ ਪਤਾ ਤੇ ਨਾ ਹੀ ਉਸਤਾਦ ਨੂੰ ਪਤਾ, ਮੈਨੂੰ ਵੀ ਨਹੀਂ ਪਤਾ ਵੀ ਕੀ ਬਣਨਾ। ਐਂਡ ਦੇਣਾ ਉਹ ਕਹਿੰਦੇ ਯਾਰ ਤੂੰ ਕਿੱਡਾ ਪਾਗਲ ਹੈ, ਤੂੰ ਮੈਨੂੰ ਤਾਂ ਦੱਸ। ਤੇ ਅਸਲ ਕਹਿੰਦਾ ਪੁਆਇੰਟ ਮੈਂ ਤੁਹਾਨੂੰ ਕਹੀ ਤੇ ਜਾਣਦੀ ਸੀ, ਫੈਸਲ ਨੂੰ ਬਹਿਣ ਤੋਂ, ਫੈਸਲ ਨੂੰ ਬਹਿਣ ਤੋਂ। ਲਓ ਜੀ ਨਾਜ਼ਰੀਨ, ਆਪਣਾ ਬਹੁਤ ਖਿਆਲ ਰੱਖਣਾ। ਅੱਜ ਦਾ ਪ੍ਰੋਗਰਾਮ ਕੋਈ ਤੁਹਾਡੇ ਸਾਹਮਣੇ ਸੀ, ਜਿੱਦਾਂ ਦਾ ਵੀ ਸੀ, ਤੇ ਬਸ ਬਚਪਨ ਦੀਆਂ ਯਾਦਾਂ ਗੱਲਾਂ। ਮੈਂ ਕਿਸ ਟਾਈਮ ਨਾ ਧਾਗਾ ਲਿਆ ਕੇ ਤੁਹਾਨੂੰ ਜਿਹੜੇ ਖੇਡਦਾ ਸੀ ਨਾ, ਮੈਂ ਤੁਹਾਨੂੰ ਆਪਾਂ ਉਹ ਗੇਮ ਖੇਲਾਂਗੇ ਇੱਥੇ ਬਹਿ ਕੇ। ਸਾਜੇ ਲਾਟੂ ਵੀ ਲਾਵਾਂਗੇ, ਹਾਂ ਸਾਰਾ ਕੁਝ ਆਪਾਂ ਲਿਆਵਾਂਗੇ, ਗੁੱਡੀ ਵੀ ਆ ਬਣਾਵਾਂਗੇ ਉਸਤਾਦ। ਠੀਕ ਆ ਠੀਕ ਓਕੇ। ਹੈ, ਉਹ ਠੀਪੂ ਗੋਲ ਕਰਨ ਵੀ ਉਸਤਾਦ ਜੀ। ਆਪਣਾ ਬਹੁਤ ਪ੍ਰੋਗਰਾਮ ਰੱਖਣਾ। ਬਾਕੀ ਵੀ ਉਸਤਾਦ ਜੀ, ਹਾਂ। ਬਾਂਦਰ ਕਿੱਲਾ ਵੀ ਉਸਤਾਦ ਅਗਲੀ ਜੀ, ਵਾਰੀ ਤੁਹਾਡੇ ਨਾਲ ਗੁੱਲੀ ਡੰਡਾ ਵੀ ਉਸਤਾਦ ਜੀ, ਫਿਰ ਖਿਆਲ ਆਏਗਾ। ਪਿੱਲ ਗੋਲੇ ਵੀ ਉਸਤਾਦ ਜੀ, ਓਕੇ, ਅੱਲਾ ਹਾਫਿਜ਼। ਵਡਾਵੇ ਵੀ ਉਸਤਾਦ ਜੀ, ਚੀਚੂ ਵੀ ਉਸਤਾਦ ਜੀ, ਕੋਕਲਾ ਸ਼ਬਾਕੀ।